ਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਦੇ ਦੁਆਰਾ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਅੱਗੇ ਕੀਤਾ ਗਿਆ। ਸੋ ਉਸ ਮੌਕੇ ਦਾ ਫਾਇਦਾ ਲੈਂਦੇ ਹੋਏ ਆਪਣੀ ਹੈਲਥ ਇੰਸ਼ੋਰੈਂਸ ਲਓ ਜਾਂ ਆਪਣੀ ਹੈਲਥ ਇੰਸ਼ੋਰੈਂਸ ਦੇ ਵਿੱਚ ਜੇ ਕੁਛ ਤਬਦੀਲੀ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਇਹਨਾਂ ਨੂੰ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਕਹਿੰਦੇ ਸਿੰਧੀਆ ਭਾਜਪਾ ਦੇ ਵਿੱਚ ਹੋ ਗਿਆ ਸ਼ਾਮਲ ਤੇ ਨਾਲ ਦੇ ਨਾਲ ਹੀ ਕਾਂਗਰਸ ਦੇ ਉੱਤੇ ਨਿਸ਼ਾਨੇ ਕੱਸੇ ਐਂ ਕਰਦੇ ਆ ਜਦੋਂ ਜਿੱਦਾਂ ਕਿਸੇ ਨੇ ਪੂਰਾ ਹੀ ਅੰਦਰੋਂ ਖੂਨ ਬਦਲ ਦਿੱਤਾ ਹੁੰਦਾ। ਖੂਨ ਕੀ ਇਹ ਤਾਂ DNA ਚੇਂਜ ਕਰ ਜਾਂਦੇ ਆ ਰਾਜਨੀਤਾ ਲੋਕ ਇਹੋ ਜਿਹੇ ਹੁੰਦੇ ਆ। ਇੱਕ ਵਾਰੀ ਹੋਇਆ ਕਾਂਗਰਸ ਦਾ ਹੀ ਸ਼ਾਇਦ ਬੰਦਾ ਸੀ ਜਾਂ ਕਿਸੇ ਹੋਰ ਪਾਰਟੀ ਦਾ ਪਤਾ ਨਹੀਂ ਆ, ਸ਼ਾਇਦ ਕਾਂਗਰਸ ਦਾ ਹੀ ਸੀ। ਤਾਂ ਉਹਨੂੰ ਪੁੱਛਿਆ ਗਿਆ ਕਹਿੰਦੇ ਕਿ ਤੁਹਾਡੇ ਬਾਰੇ ਇਸ ਤਰ੍ਹਾਂ ਹੀ ਚਰਚਾ ਚੱਲ ਰਿਹਾ ਸੀਗਾ ਕਿ ਚਰਚਾ ਚੱਲਣ ਡਿਆ ਤੁਸੀਂ ਆਪਦੀ ਪਾਰਟੀ ਛੱਡ ਜਾਣੀ ਆ। ਉਹਨੇ ਆਖਿਆ ਨਹੀਂ, ਮੇਰਾ ਤੇ DNA ਜਿਹੜਾ ਕਾਂਗਰਸੀ ਆ, ਮੈਂ ਨਹੀਂ ਛੱਡ ਸਕਦਾ। ਤੇ 12 ਕੁ ਵਜੇ ਉਹ ਬੰਦਾ ਦੂਸਰੀ ਪਾਰਟੀ ਦੀ ਸਟੇਜ ਤੇ ਬੈਠਾ ਸੀ। ਉਸੇ ਪੱਤਰਕਾਰ ਨੇ ਫਿਰ ਪੁੱਛ ਲਿਆ ਕਿ ਮਹਾਸ਼य ਤੁਸੀਂ ਤੇ ਕਹਿੰਦੇ ਸੀਗੇ ਕਿ ਮੇਰਾ ਤਾਂ DNA ਜਿਹੜਾ ਕਾਂਗਰਸੀ ਆ। ਉਹ ਕਹਿੰਦਾ ਲੋਕਾਂ ਦਾ ਨਹੀਂ ਬਦਲਦਾ, ਮੇਰਾ ਤਾਂ ਫਿਰ ਬਦਲ ਗਿਆ, ਤੂੰ ਦੇਖ ਲਾ। ਸੋ ਇਹਨਾਂ ਦਾ ਇਹੋ ਜਿਹਾ ਨਜ਼ਰੀਆ ਹੁੰਦਾ, ਇਹੋ ਜਿਹੀ ਰਾਜਨੀਤੀ ਹੈ ਭਾਰਤ ਦੀ। ਔਰ ਇਹ ਰਾਜਨੀਤੀ ਹੁਣ ਤੇ ਬਹੁਤ ਹੀ ਮੈਂ ਕਹੂੰਗਾ ਕਿ ਇੱਕ ਗਰਕਵਾਂ ਸਥਾਨ ਹੁੰਦਾ ਨਾ, ਤਾਂ ਗਰਕਣ ਵਾਲੀ ਥਾਂ ਤੇ ਪਹੁੰਚ ਚੁੱਕੀ ਆ ਜਿੱਥੇ ਕੋਈ ਦੀਨ ਈਮਾਨ ਹੀ ਹੈ ਨਹੀਂ ਗਾ। ਤਾਂ ਖੈਰ ਜੋ ਅੱਜ ਹੋਇਆ ਤੁਸੀਂ ਉਹ ਵੀ ਦੇਖੋ ਨਾ। ਹਾਲਾਂਕਿ ਮੈਂ ਇਹਦੇ ਵਿੱਚ ਜਿੰਨਾ ਸਿੰਧੀਆ ਨੂੰ ਦੋਸ਼ੀ ਮੰਨਦਾ ਕਿ ਸਿੰਧੀਆ ਨੇ ਪਾਰਟੀ ਬਦਲੀ ਆ, ਲੋਕਾਂ ਦਾ ਭਰੋਸਾ ਜਿਹੜਾ ਉਹ ਤੋੜਿਆ ਵਾ, ਖੈਰ ਕਈਆਂ ਨੂੰ ਦੁੱਖ ਹੋਏਗਾ, ਕਈਆਂ ਨੂੰ ਖੁਸ਼ੀ ਹੋਏਗੀ, ਪਰ ਉਹ ਤੋਂ ਵੱਧ ਕਸੂਰ ਕਾਂਗਰਸ ਦਾ ਵੀ ਹੈ ਨਾ ਜੀ। ਕਾਂਗਰਸ ਨਹੀਂ ਸਮਝ ਸਕੀ। ਇਸ ਬੰਦੇ ਨੇ ਨਵੰਬਰ ਦੇ ਵਿੱਚ ਹੀ ਆਪਣੇ ਟਵਿੱਟਰ ਹੈਂਡਲ ਤੋਂ ਕਾਂਗਰਸ ਦਾ ਉਹਦਾ ਲਾ ਦਿੱਤਾ ਸੀਗਾ। ਇਹ ਨਹੀਂ ਸਮਝੇ। ਇਸ ਬੰਦੇ ਨੇ 370 ਤੇ ਪਾਰਟੀ ਦੀ ਲੀਗ ਤੋਂ ਹਟ ਕੇ ਆਪਣਾ ਪ੍ਰਤੀਕਰਮ ਦਿੱਤਾ ਸੀ, ਇਹ ਨਹੀਂ ਸਮਝੇ। ਇਸ ਬੰਦੇ ਨੇ ਸ਼ਹੀਨ ਬਾਗ ਵਾਲੇ ਮਾਮਲੇ 'ਚ ਬਹੁਤ ਹਟ ਕੇ ਆਪਣਾ ਪ੍ਰਤੀਕਰਮ ਦਿੱਤਾ। ਇਹਨਾਂ ਨੂੰ ਨਹੀਂ ਸਮਝਿਆ ਕੀ ਕੀਤਾ ਜਾਵੇ। ਜਦ ਇਹਨੇ ਆਪਣੀ ਬੀਵੀ ਵਾਸਤੇ ਟਿਕਟ ਮੰਗੀ, ਨਹੀਂ ਦਿੱਤੀ। ਜਦ ਇਹਨੇ ਹੁਣ ਰਾਜ ਸਭਾ ਦੀ ਟਿਕਟ ਦਾ ਰੌਲਾ ਪਾਇਆ ਤਾਂ ਨਹੀਂ ਦਿੱਤੀ। ਇਹਨਾਂ ਦੇ ਬੰਦੇ ਜਿੰਨੇ ਵੀ ਸੀਗੇ ਸਭ ਨੂੰ ਇਹ ਜ਼ਲੀਲ ਕਰਦੇ ਰਹੇ। ਤਾਂ ਫਿਰ ਉਹ ਕਰਦਾ ਕੀ, ਮਤਲਬ ਕਿ ਉਹਨਾਂ ਨੁਕਸ ਇਹਨਾਂ ਦਾ ਵੀ ਹੈ ਕਿ ਤੁਸੀਂ ਇੰਨਾ ਜ਼ਿਆਦਾ ਖਿਲਾਰ ਜਦੋਂ ਪੈ ਗਿਆ ਸੀਗਾ ਤਾਂ ਤੁਸੀਂ ਇਹ ਸਮੇਟਿਆ ਕਿਉਂ ਨਹੀਂ। ਸਭ ਤੋਂ ਵੱਡਾ ਸਵਾਲ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਤੇ ਆ। ਤੇ ਹੁਣ ਪਟਾਕਾ ਤੇ ਪੈ ਗਿਆ। ਔਰ ਇਹਦੇ ਵਿੱਚ ਕੀ ਆ ਕਿ ਸਿੰਧੀਆ ਸਾਹਿਬ ਨੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨਾਲ ਦੀ ਨਾਲ ਕਾਂਗਰਸ ਤੇ ਨਿਸ਼ਾਨੇ ਕੱਸੇ, ਬੜੇ ਗਜ਼ਬ ਦੇ ਨਿਸ਼ਾਨੇ ਆ। ਹੁਣ ਸਿੰਧੀਆ ਸਾਹਿਬ ਜਿਹੜੇ ਉਹ ਕਹਿੰਦੇ ਆ ਕਿ ਦੇਖੋ ਜੋ ਸਾਡਾ ਵਚਨ ਪੱਤਰ ਸੀ ਉਹਦੇ ਵਿੱਚ ਮੰਗਾਂ ਪੂਰੀਆਂ ਨਹੀਂ ਹੋਈਆਂ। ਖਾਸ ਤੌਰ ਤੇ ਜੋ ਮੰਦਸੌਰ ਦੇ ਵਿੱਚ ਕਿਸਾਨ ਮਰੇ ਸੀਗੇ ਉਹਨਾਂ ਦਾ ਕੋਈ ਨਿਆਂ ਨਹੀਂ ਹੋਇਆ। ਮੈਂ ਤਾਂ ਇੱਧਰ ਆ ਗਿਆ ਤੇ ਮੰਦਸੌਰ ਦੇ ਕਿਸਾਨ ਜਿਨ੍ਹਾਂ ਨੇ ਮਾਰੇ ਸੀ, ਕਹਿਣ ਦਾ ਮਤਲਬ ਹੈ ਕਿ ਉਹਨਾਂ ਦੇ ਨਾਲ ਹੀ ਆ ਗਿਆ। ਤੇ ਉਹਨਾਂ ਦੇ ਰਾਜ ਦੇ ਵਿੱਚ ਮਰੇ ਸਨ। ਯਾਦ ਹੈ ਨਾ, 4 ਕਿਸਾਨ ਪੁਲਿਸ ਦੀ ਗੋਲੀ ਨਾਲ ਮਰ ਗਏ ਸਨ ਮੰਦਸੌਰ ਦੇ ਵਿੱਚ, ਮੱਧ ਪ੍ਰਦੇਸ਼ 'ਚ। ਤਾਂ ਇਹ ਕਿਹੋ ਜਿਹਾ ਰਾਜਨੀਤਿਕ ਦੌਰ ਹੈ ਤੁਸੀਂ ਵੇਖੋ ਨਾ। ਕਿਉਂ ਕਹਿ ਰਿਹਾ ਕਿ ਮੰਦਸੌਰ ਦੇ ਕਿਸਾਨਾਂ ਨੂੰ ਅਸੀਂ ਨਿਆਂ ਨਹੀਂ ਦਵਾ ਸਕੇ ਤੇ ਮੈਂ ਇੱਧਰ ਆ ਗਿਆ। ਤੇ ਕਿਹਨਾਂ ਦੇ ਨਾਲ ਆ ਗਿਆ? ਜਦ ਰਾਜ ਦੇ ਵਿੱਚ ਮਰੇ ਸੀ। ਕਮਾਲ ਦੀ ਰਾਜਨੀਤੀ ਆ। ਖੈਰ ਇਹ ਜਿਹੜੀ ਇਬਾਰਤ ਆ ਉਹ ਪਹਿਲਾਂ ਲਿਖੀ ਜਾ ਚੁੱਕੀ ਸੀਗੀ। ਅਸਲ ਦੇ ਵਿੱਚ ਇਹਦੇ ਸਹੁਰੇ ਆ ਗੁਜਰਾਤ ਦੇ ਵਿੱਚ, ਕਿਉਂਕਿ ਰਾਜ ਘਰਾਣੇ ਤੋਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ। ਤਾਂ ਇਹਦੇ ਸਹੁਰੇ ਆ ਵਡੋਦਰਾ ਦੇ ਵਿੱਚ। ਤਾਂ ਉੱਥੇ ਕੀ ਆ, ਵਡੋਦਰਾ ਸ਼ਹਿਰ, ਵਡੋਦਰਾ ਹੋ ਸ਼ਹਿਰ। ਤਾਂ ਵਡੋਦਰਾ ਦੇ ਵਿੱਚ ਜਿਹੜੇ ਇਹਦੇ ਸਹੁਰੇ ਆ ਉਹਨਾਂ ਦੀ ਨਰਿੰਦਰ ਮੋਦੀ ਦੇ ਨਾਲ ਗੱਲ ਇੱਕ ਮਿਕ ਆ। ਤਾਂ ਉੱਥੋਂ ਹੀ ਇਹ ਸਾਰੀ ਕਹਾਣੀ ਚੱਲੀ ਵੀ ਤੂੰ ਕਿੱਧਰ ਐਵੇਂ ਇਕੱਲਾ ਅੜਿਆ ਫਿਰਦਾ। ਕਿਉਂਕਿ ਇਹਨਾਂ ਦੀ ਸਾਰੀ ਫੈਮਿਲੀ ਉਹ ਤੇ ਸੰਘੀ ਆ ਨਾ, ਇਸ ਟਾਈਮ ਸੰਘੀ ਆ। ਇਹਨਾਂ ਦੀਆਂ ਭੂਆ ਜਿਹੜੀਆਂ ਦੋਵੇਂ ਵਸੁੰਧਰਾ ਔਰ ਯਸ਼ੋਧਰਾ, ਉਹ ਵੀ ਇਸ ਟਾਈਮ ਭਾਰਤੀ ਜਨਤਾ ਪਾਰਟੀ 'ਚ ਨੇ। ਇਹਨਾਂ ਦੇ ਕੁਛ ਹੋਰ ਜਿਹੜੇ ਆਪਣੇ ਸਕੇ ਸੰਬੰਧੀ ਆ ਉਹ ਵੀ ਇੱਧਰ ਆ ਸੰਘੀਆਂ 'ਚ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇੱਕੋ ਹੀ ਇਹ ਬੰਦਾ ਬਚਿਆ ਸੀ। ਇਹਦੀ ਦਾਦੀ ਹੈ ਜਿਹੜੀ ਉਹ ਤੇ ਭਾਰਤੀ ਜਨਤਾ ਪਾਰਟੀ ਦੀ ਤੇ ਜਨਸੰਘ ਦੀ ਫਾਊਂਡਰ ਮੈਂਬਰ ਸੀ। ਤਾਂ ਇਹ ਫਿਰ ਹੌਲੀ 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 ਗੱਲ ਬਣਦੀ ਮੌਕਾ ਬਣਿਆ ਤਾਂ ਸਿੰਧੀਆ ਸਾਹਿਬ ਜਿਹੜੇ ਉਹ ਇੱਧਰ ਆ ਗਏ। ਤਾਂ ਹੁਣ ਉਹ ਨਿਸ਼ਾਨੇ ਤੋਂ ਕੱਸਣਗੇ। ਨਿਸ਼ਾਨੇ ਉਹਨਾਂ ਨੇ ਕੱਸੇ ਆ, ਖੂਬ ਕੱਸੇ ਆ। ਉਹ ਕਹਿੰਦੇ ਆ ਜੀ ਕਿ ਦੇਖੋ ਜੀ ਜਿਹੜੀ ਰਾਜਨੀਤੀ ਹੁੰਦੀ ਆ ਉਹ ਜਨ ਸੇਵਾ ਦਾ ਇੱਕ ਮਾਧਿਅਮ ਹੁੰਦਾ ਹੈ।
ਤੇ ਜਦੋਂ ਕਿਸੇ ਪਾਰਟੀ ਦੇ ਵਿੱਚ ਕਿਸੇ ਸੰਗਠਨ 'ਚ ਜਨਤਕ ਸੇਵਾ ਜਿਹੜੀ ਹੈ ਉਹ ਟੀਚਾ ਰੱਖ ਕੇ ਕੀਤੀ ਜਾਵੇ ਤੇ ਉੱਥੇ ਪੂਰਾ ਨਾ ਹੋਵੇ ਟੀਚਾ ਤੇ ਚੁੱਪ ਕਰਕੇ ਫਿਰ ਉਧਰ ਆ ਜਾਣਾ ਚਾਹੀਦਾ। ਮੈਨੂੰ ਕਹਿਣ ਦਾ ਮਤਲਬ ਇਹ ਹੈ, ਉਹ ਕਹਿੰਦੇ ਕਾਂਗਰਸ ਹੁਣ ਉਹ ਪਾਰਟੀ ਨਹੀਂ ਰਹੀ, ਪਹਿਲਾਂ ਵਾਲੀ ਗੱਲ ਨਹੀਂ ਰਹੀ। ਉਹ ਲਿਖਿਆ ਹੁੰਦਾ ਨਾ ਜਦੋਂ ਪੁਰਾਣੇ ਜਿਹੇ ਟਰੱਕ ਤੇ ਰੰਗ ਕਰਾ ਲੈਂਦੀ ਆ ਡਰਾਈਵਰ ਤੇ ਪਿੱਛੇ ਲਿਖ ਦਿੰਦੇ ਆ ਪਹਿਲਾਂ ਵਾਲੀ ਗੱਲ ਨਹੀਂ ਰਹੀ। ਤਾਂ ਉਹ ਵੀ ਕਹਿੰਦੇ ਆ ਕਿ ਕਾਂਗਰਸ ਵਿੱਚ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਤਾਂ ਖੈਰ ਚਲੋ ਇਹ ਤਾਂ ਹੁੰਦਾ ਹੀ ਹੈ, ਤੁਹਾਨੂੰ ਪਤਾ ਸਾਰਿਆਂ ਦਾ ਹਿਰਦੇ ਪਰਿਵਰਤਨ ਹੋ ਜਾਂਦਾ। 3 ਕਿਲੋਮੀਟਰ ਦੂਰ ਉਹਨਾਂ ਦਾ ਦਫ਼ਤਰ ਆ, 3 ਕਿਲੋਮੀਟਰ ਦੂਰ ਉਹਨਾਂ ਦਾ ਦਫ਼ਤਰ ਆ, ਤੇ ਉਹ ਇਹਨਾਂ ਦਫ਼ਤਰਾਂ ਦੇ ਗੇੜ 'ਚ ਜਦੋਂ ਬੰਦਾ ਪੈ ਜਾਂਦਾ ਹਿਰਦੇ ਪਰਿਵਰਤਨ ਹੋ ਜਾਂਦਾ, ਇਲਾਮ ਹੋ ਜਾਂਦਾ ਉਦੋਂ। ਪਰ ਦੇਖੋ ਜਿਹੜੀ ਅੱਜ ਦੀ ਅਜੋਕੀ ਰਾਜਨੀਤੀ ਹੈ ਨਾ, ਤੁਸੀਂ ਇਹਨੂੰ ਸਮਝੋ ਕਿ ਰਾਜਨੀਤੀ ਕਿਹਾ ਜਾਂਦਾ ਕਿ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਵਿਚਾਰਾਂ ਦੀ ਰਾਜਨੀਤੀ, ਇੱਕ ਸੱਤਾ ਦੀ ਰਾਜਨੀਤੀ। ਵਿਚਾਰਾਂ ਦੀ ਰਾਜਨੀਤੀ ਇੰਡੀਆ 'ਚ ਡੈਡ ਹੋ ਚੁੱਕੀ ਆ, ਉਹਨੂੰ ਸ਼ਰਧਾਂਜਲੀਆਂ ਭੇਟ ਕਰੋ, ਜੇ ਹੋ ਸਕੇ ਤਾਂ 1-2 ਸੈਕਿੰਡ ਦਾ ਮੌਨ ਵੀ ਰੱਖ ਲਓ। ਤਾਂ ਜਿਹੜੀ ਵਿਚਾਰਾਂ ਦੀ ਰਾਜਨੀਤੀ ਆ ਉਹ ਭਾਰਤ ਦੇ ਵਿੱਚ ਦਫਨ ਹੋ ਚੁੱਕੀ ਆ, ਜਿਹੜੀ ਮੇਰੇ ਖਿਆਲ ਦੇ ਨਾਲ ਮੁੜ ਜੀਵੰਤ ਵੀ ਨਹੀਂ ਹੋ ਸਕੇਗੀ। ਤਾਂ ਜਿਹੜੀ ਸੱਤਾ ਦੀ ਵਿਚਾਰਾਂ ਦੀ ਰਾਜਨੀਤੀ ਕੀ ਆ, ਵਿਚਾਰਾਂ ਦੀ ਰਾਜਨੀਤੀ ਆ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਨਾ ਕਈ ਵਾਰ ਕਿ ਮੈਂ ਤਾਂ ਪਾਰਟੀ ਦੇ ਨਾਲ ਖੜਾ ਜੀ, ਮੈਂ ਤਾਂ ਪੋਸਟਰ ਲਾਉਣ ਨੂੰ ਤਿਆਰ ਹਾਂ, ਪਰ ਜਦੋਂ ਗੱਲ ਉਹਦੇ ਤੇ ਆਉਂਦੀ ਹੈ ਉਹ ਜਿਹੜੀ ਕਹੀ ਹੈ ਗੱਲ, ਉਸ ਗੱਲ ਤੋਂ ਥੜਕ ਜਾਂਦੇ ਆ ਨੇਤਾ। ਤਾਂ ਇਹ ਆ ਵਿਚਾਰਾਂ ਦੀ ਰਾਜਨੀਤੀ ਕਿ ਇੱਕ ਬੰਦਾ ਕਹਿੰਦਾ ਕਿ ਹਾਂ ਮੇਰੀ ਪਾਰਟੀ ਦਾ ਰਾਜ ਚੱਲਦਾ ਪਿਆ, ਤਾਂ ਮੈਂ ਪਾਰਟੀ ਨਾਲ ਖਲੋਤਾ, ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਸਾਡੀ ਸਰਕਾਰ ਚੱਲਣੀ ਚਾਹੀਦੀ ਹੈ। ਇਹਨੂੰ ਕਹਿੰਦੇ ਵਿਚਾਰਾਂ ਦੀ ਰਾਜਨੀਤੀ। ਜਿਵੇਂ ਭਗਵੰਤ ਮਾਨ ਕਹਿੰਦਾ ਮੈਂ ਤਾਂ ਪੋਸਟਰ ਲਾਉਣ ਨੂੰ ਵੀ ਤਿਆਰ ਹੈ, ਚੱਕੋ ਆ ਜਾਓ ਪਾਰਟੀ ਸਾਂਭੋ। ਤਾਂ ਇਹ ਵਿਚਾਰਾਂ ਦੀ ਰਾਜਨੀਤੀ ਆ ਜਾਂਦੀ। ਹਾਲਾਂਕਿ ਕਹਿਣ ਤੇ ਅਮਲ ਕਰਨ ਦੇ ਵਿੱਚ ਬਹੁਤ ਫਰਕ ਵੀ ਹੁੰਦਾ। ਤਾਂ ਇੱਕ ਹੁੰਦੀ ਹੈ ਸੱਤਾ ਦੀ ਰਾਜਨੀਤੀ। ਸੱਤਾ ਦੀ ਰਾਜਨੀਤੀ ਕੀ ਆ ਕਿ ਜਦ ਤੱਕ ਮੈਨੂੰ ਸੱਤਾ 'ਚੋਂ ਹਿੱਸਾ ਨਹੀਂ ਮਿਲਦਾ, ਮੈਂ ਮਲਾਈ ਵਾਲੇ ਕੁੱਜੇ ਦੇ ਕੋਲ ਨਹੀਂ ਬਹਿੰਦਾ, ਉਦੋਂ ਤੱਕ ਮੇਰੀ ਕੋਈ ਰਾਜਨੀਤੀ ਨਹੀਂ, ਮੇਰਾ ਕੋਈ ਦੀਨਮਾਨ ਨਹੀਂ। ਤਾਂ ਇਹ ਜਿਹੜੀ ਆ ਸੱਤਾ ਦੀ ਰਾਜਨੀਤੀ ਆ, ਯਾਨੀ ਸੱਤਾ ਦੀ ਰਾਜਨੀਤੀ ਦੇ ਹੱਥੋਂ ਵਿਚਾਰਾਂ ਦੀ ਰਾਜਨੀਤੀ ਜਿਹੜੀ ਉਹ ਕਿੱਲ ਹੋ ਚੁੱਕੀ ਆ, ਮਰ ਚੁੱਕੀ ਆ, ਡੈਡ ਹੋ ਚੁੱਕੀ ਹੈ। ਤੁਹਾਨੂੰ ਮੰਨਣਾ ਪਊਗਾ, ਪ੍ਰਵਾਨ ਕਰਨਾ ਪਊਗਾ। ਇਹਦੇ ਵਿੱਚ ਚਾਹੇ ਕੋਈ ਸਿੰਧੀਆ ਹੋਵੇ, ਚਾਹੇ ਕੱਲ ਨੂੰ ਕੋਈ ਕਾਂਗਰਸ ਦਾ ਹੋਰ ਉੱਠ ਪਵੇ, ਤਾਂ ਇਹਦੇ 'ਚ ਕੋਈ ਅਤਕਤਨੀ ਨਹੀਂ। ਕੁਛ ਦੁਖੀ ਕਾਂਗਰਸੀ ਦੀ ਜਿਹੜੀ ਇਸ ਵੇਲੇ ਲੀਡਰਸ਼ਿਪ ਆ ਕਾਂਗਰਸੀਆਂ ਦੀ, ਤਾਂ ਇਹਦੇ ਤੋਂ ਵੀ ਲੋਕ ਹੋਏ ਪਏ, ਉਹਨਾਂ ਦੇ ਆਪਣੇ ਬੰਦੇ ਜਿਹੜੇ ਬਹੁਤ ਤਪੇ ਪਏ ਆ, ਬਹੁਤ ਸਤੇ ਪਏ ਆ। ਤਾਂ ਬਹਰਹਾਲ ਅੱਜ ਇਹਨਾਂ ਨੇ ਸ਼ਾਮਲ ਹੋਣਾ ਸੀ, ਸਿੰਧੀਆ ਸਾਹਿਬ ਨੇ 12 ਵਜੇ, ਫਿਰ 12:30 ਕਹਿੰਦੇ, ਫਿਰ ਲੇਟ ਹੋ ਗਏ, 2 ਵੱਜ ਗਏ, 2:30 ਵੱਜ ਗਏ, 2:45 ਵੱਜ ਗਏ। ਮੀਡੀਆ ਦੀਆਂ ਜਿਹੜੀਆਂ ਐਂਕਰ ਬੀਬੀਆਂ ਨੇ ਉਹਨਾਂ ਦਾ ਜ਼ੋਰ ਬਹੁਤ ਲੱਗਾ ਪਿਆ ਸੀਗਾ ਕਿ ਹੁਣ ਸਿੰਧੀਆ ਸਾਹਿਬ ਇੱਥੇ ਆ ਗਿਆ, ਉੱਥੇ ਆ ਗਿਆ, ਫਲਾਹ ਹੋ ਗਿਆ, ਟਮਕਾ ਹੋ ਗਿਆ। ਤਾਂ ਐਂਡ ਦੇ ਵਿੱਚ 3 ਵਜੇ ਸਿੰਧੀਆ ਨੇ ਪਾਰਟੀ ਜਿਹੜੀ ਆ ਆਫੀਸ਼ੀਅਲੀ ਜੁਆਇਨ ਕਰ ਲਈ। ਤਾਂ ਖੈਰ ਹੁਣ ਇਹ ਦੇਖਣਾ ਹੋਏਗਾ ਕਿ ਅੱਗੇ ਕੀ ਬਣਦਾ, ਕਿਉਂਕਿ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਕੁਛ ਗਣਿਤ ਮਣਿਤ ਜਿਹੜੇ ਆ ਉਹ ਸਮਝ ਤੋਂ ਬਾਹਰ ਆ। ਤਾਂ ਇਸ ਵੇਲੇ ਅੱਗੇ ਜਾ ਕੇ ਕੀ ਬਣੇਗਾ ਉਹ ਇੱਕ ਬਹੁਤ ਵੱਡਾ ਸਵਾਲ ਆ ਕਿ ਕੀ ਹੋ ਸਕਦਾ, ਕਿਉਂਕਿ ਸਿੰਧੀਆ ਨੇ ਤੇ ਆਪਣਾ ਕੰਮ ਕਰ ਦਿੱਤਾ। ਔਰ ਸਿੰਧੀਆ ਦੇਖੋ, ਸਿੰਧੀਆ ਜਿਹੜਾ ਹੈ ਉਹਦੇ ਨਾਲ ਦੇ ਜਿਹੜੇ ਕੁਛ MLA ਉਹਨਾਂ ਬਾਰੇ ਇੱਕ ਚਰਚਾ ਉੱਡਣ ਰਹੀ ਆ, ਚਰਚਾ ਹੀ ਉੱਡਣ ਰਹੀ ਆ ਕਿ ਕੁਛ ਬੰਦੇ ਇਹਨਾਂ ਦੇ ਜਿਹੜੇ ਆ ਵੈਸੇ ਤਾਂ ਵੀਡੀਓ ਪਾ ਰਹੇ ਆ ਕੁਛ ਕਿ ਨਹੀਂ ਜੀ ਅਸੀਂ ਸਿੰਧੀਆ ਦੇ ਨਾਲ ਖਲੋਤੇ ਆ, ਮਹਾਰਾਜਾ ਦੇ ਨਾਲ ਖਲੋਤੇ ਆ। ਬਟ ਕੁਛ ਜਿਹੜੇ ਬੰਦਿਆਂ ਬਾਰੇ ਚਰਚਾ ਚੱਲਦਾ ਉਹ ਇਹ ਆ ਕਿ ਉਹ ਨਾਖੁਸ਼ ਆ। ਉਹ ਕਹਿੰਦੇ ਆ ਕਿ ਅਸੀਂ ਸਿੰਧੀਆ ਦੇ ਨਾਲ ਜ਼ਰੂਰ ਆ, ਅਸੀਂ ਇਹਦੇ ਨਾਲ ਜ਼ਰੂਰ ਖਲੋਤੇ ਆ, ਬਟ ਅਸੀਂ ਭਾਰਤੀ ਜਨਤਾ ਪਾਰਟੀ 'ਚ ਨਹੀਂ ਜਾਣਾ। ਤਾਂ ਇੱਕ ਸਮੱਸਿਆ ਜਿਹੜੀ ਉਹ ਇਸ ਵੇਲੇ ਸਿੰਧੀਆ ਧੜੇ ਨੂੰ ਦਰਪੇਸ਼ ਆ ਰਹੀ ਆ। ਪਰ ਦੇਖਦੇ ਆ ਅੱਗੇ ਦਿਨ ਚੜ੍ਹਦਾ ਤੇ ਕੀ ਬਣਦਾ। ਔਰ ਇਸ ਵੇਲੇ ਦੱਸਿਆ ਵੀ ਜਾਂਦਾ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਆ ਉਹ ਵੀ ਜਿਵੇਂ ਟਰੱਕਾਂ ਦੇ ਵਿੱਚ ਗਊਆਂ, ਬਲਦ, ਕੱਟੇ, ਘਾਟੂ ਮਾਲ, ਵੱਛੇ ਲੱਦੇ ਨਹੀਂ ਜਾਂਦੇ। ਅੱਜ ਕੱਲ੍ਹ ਇਹ ਵੀ ਸਾਡੀ ਰਾਜਨੀਤੀ ਦੇ ਵਿੱਚ ਨਵਾਂ ਦ੍ਰਿਸ਼ ਆ ਕਿ ਇਸ ਤਰ੍ਹਾਂ ਬੱਸਾਂ ਦੇ ਵਿੱਚ ਭਰ ਕੇ MLA ਜਿਹੜੇ ਦੂਸਰੇ ਸਟੇਟਾਂ 'ਚ ਸੁੱਟੇ ਜਾਂਦੇ ਆ। ਤਾਂ ਇਹਨਾਂ ਨੇ ਵੀ, ਭਾਰਤੀ ਜਨਤਾ ਪਾਰਟੀ ਵਾਲੇ ਨੇ ਵੀ ਬੱਸਾਂ 'ਚ ਭਰ ਕੇ ਆਪਣੇ ਉਹ MLA ਜਿਹੜੇ ਆ ਮੱਧ ਪ੍ਰਦੇਸ਼ ਵਾਲੇ ਉਹ ਹਰਿਆਣੇ 'ਚ ਸੁੱਟ ਦਿੱਤੇ ਆ। ਜਦ ਕਿ ਦੂਸਰੇ ਪਾਸੇ ਕਾਂਗਰਸ ਜਿਹੜੀ ਆ ਉਹ ਤਾਂ ਪਹਿਲਾਂ ਹੀ ਡਰੀ ਹੋਈ ਆ, ਉਹਨਾਂ ਨੇ ਚੱਕ ਕੇ ਮਾਰੇ ਆ ਰਾਜਸਥਾਨ ਦੇ ਵਿੱਚ। ਮਤਲਬ ਇਹ ਆ ਕਿ ਭਾਰਤੀ ਜਨਤਾ ਪਾਰਟੀ ਵੀ ਕਿਤੇ ਨਾ ਕਿਤੇ ਘਬਰਾਈ ਹੋਈ, ਉਹਨੂੰ ਵਿੱਚ ਦੀ ਗੱਲ ਦੀ ਸਮਝ ਨਹੀਂ ਆ ਰਹੀ। ਜੀ ਜੀ। ਤੇ ਕਮਲਨਾਥ ਤਾਂ ਆਖੀ ਜਾਂਦਾ ਵੀ ਸਰਕਾਰ ਜਿਹੜੀ ਬਣੀ ਰਹੂਗੀ, ਮੈਜੋਰਟੀ ਬਣੀ ਰਹੂਗੀ, ਸਰਪ੍ਰਾਈਜ਼ ਕਹਿੰਦਾ ਸੀ ਜਿਹੜਾ ਉਹ ਦੇਣਾ, ਕਿਤੇ ਆਪ ਤਾਂ ਨਹੀਂ ਉੱਧਰਲੇ ਪਾਸੇ ਚੱਲ ਜਾਣਾ। ਬੜੀ ਤੁਸੀਂ ਟਿਕਾਣੇ ਸੱਟ ਮਾਰੀ ਆ। ਸਹੀ ਗੱਲ, ਕੁਛ ਵੀ ਹੋ ਸਕਦਾ। ਲੋਕ ਮਾਨਿਆ ਤਿਲਕ ਨੇ ਨਾ ਬਹੁਤ
ਸਮਾਂ ਪਹਿਲਾਂ, ਬਹੁਤ ਦਹਾਕੇ ਪਹਿਲਾਂ ਇੱਕ ਗੱਲ ਕਹੀ ਸੀ, ਮੈਨੂੰ ਚੇਤੇ ਆ ਗਈ ਆ। ਉਹਨੇ ਆਖਿਆ ਸੀ ਰਾਜਨੀਤੀ ਸਾਧੂਆਂ ਦੇ ਲਈ ਨਹੀਂ ਹੈ। ਵਾਕਿਆ ਜਿਹੜੇ ਰਾਜਨੀਤੀ 'ਚ ਸਾਧੂ ਅੱਜ ਕੱਲ੍ਹ ਬਦਮਾਸ਼ਾਂ ਨਾਲ ਵੀ ਅਥਰੇ ਆ, ਤੇ ਇਹ ਇਹੋ ਜਿਹਾ ਹਾਲ ਹੋਇਆ ਪਿਆ ਕਿ ਰਾਜਨੀਤੀ ਵਾਕਿਆ ਹੀ ਹੁਣ ਸਧਾਰਨ ਬੰਦੇ ਲਈ ਨਹੀਂ ਹੈ। ਤਾਂ ਇਹਦੇ ਵਿੱਚ ਕੁਛ ਵੀ ਹੋ ਸਕਦਾ। ਬਿਲਕੁਲ ਜਿਵੇਂ ਤੁਸੀਂ ਕਿਹਾ, ਟੈਲੀਵਿਜ਼ਨ ਡਿਬੇਟ ਹੋਣ ਡਈ ਸੀ, ਹਰਚੰਦ ਸਿੰਘ ਬੈਂਸ ਹੋਰਾਂ ਨੂੰ ਤੁਸੀਂ ਜਾਣਦੇ ਹੋਣੇ, ਜਿਹੜੇ ਬਾਦਲ ਸਾਹਿਬ ਦੇ ਸਲਾਹਕਾਰ ਸਨ, ਤੇ ਇੱਕ ਪਾਸੇ ਰਾਜ ਕੁਮਾਰ ਵੇਰਕਾ ਜੀ ਬੈਠੇ ਸਨ, ਕਾਂਗਰਸ ਦੇ ਉਹ ਬੁਲਾਰੇ ਆ, ਤੁਹਾਨੂੰ ਪਤਾ ਤੇ ਉਹਨਾਂ ਦਾ ਬੋਲਾ ਵੀ ਬਹੁਤ ਵੱਡਾ, ਤੇ ਦੋਨੋਂ ਬਹਿਸ ਕਰ ਰਹੇ ਸੀ। ਹਰਚੰਦ ਸਿੰਘ ਬੈਂਸ ਥੋੜੇ ਜਿਹੇ ਡਿਬੇਟ 'ਚ ਲੇਟ ਆਏ। ਉਹ ਕਹਿੰਦੇ ਕਿ ਦੇਖੋ ਕਾਂਗਰਸ ਦਾ ਜਿਹੜਾ ਹਾਲ ਆ ਨਾ, ਕਹਿੰਦਾ ਜੀ ਕਿ ਉਹ ਇਹੋ ਜਿਹਾ ਕਿ ਅੱਜ ਜਿਹੜੇ ਆ ਡਿਬੇਟ 'ਚ ਬੈਠੇ ਆ, ਹੋ ਸਕਦਾ ਕੱਲ ਨੂੰ ਇਹੀ ਭਾਜਪਾ ਵੱਲੋਂ ਡਿਫੈਂਡ ਕਰ ਰਹੇ ਹੋਣ ਜਾਂ ਕਿਸੇ ਹੋਰ ਪਾਰਟੀ ਵੱਲੋਂ ਡਿਫੈਂਡ ਕਰ ਰਹੇ ਹੋਣ। ਸੋ ਇਸ ਤਰ੍ਹਾਂ ਦਾ ਮਾਹੌਲ ਜਦੋਂ ਬਣ ਜਾਵੇ ਕਿ ਟੀਚਰ ਆਉਂਦੀ ਆ, ਤਾਂ ਜਿਵੇਂ ਤੁਸੀਂ ਕਿਹਾ ਕਿ ਉਹ ਸਾਰੀ ਸੰਭਾਵਨਾ ਜਿਹੜੀ ਉਹ ਗਿਣ ਕੇ ਮਿਣ ਕੇ ਰੱਖੀ ਜਾਂਦੀ ਆ। ਤਾਂ ਖੈਰ ਇਹ ਕਹਿ ਰਹੇ ਆ, ਕਹਿੰਦੇ ਫਲੋਰ ਟੈਸਟ ਜਦੋਂ ਹੋਏਗਾ ਤੁਹਾਨੂੰ ਦੱਸਾਂਗੇ ਕਿ ਚਮਤਕਾਰ ਕਿਹਨੂੰ ਕਹਿੰਦੇ ਆ, ਤੇ ਨਾਲ ਇਹ ਵੀ ਕਹਿੰਦੇ ਕਿ ਪਿਕਚਰ ਤੋਂ ਅਭੀ ਬਾਕੀ ਹੈ ਮੇਰੇ ਦੋਸਤ। ਤਾਂ ਵੈਸੇ ਇੱਕ ਚੀਜ਼ ਤਾਂ ਹੈ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਕਿਤੇ ਨਾ ਕਿਤੇ ਡਰ ਹੈ। ਇਹਦਾ ਮਤਲਬ ਇਹ ਆ ਕਿ ਦੇਖੋ ਇੱਕ ਚੀਜ਼ ਤੁਸੀਂ ਸਮਝੋ ਨਾ, ਰਾਜਨੀਤੀ ਤਾਂ ਜਿਵੇਂ ਮੈਂ ਕਿਹਾ ਕਿ ਸੱਤਾ ਦੀ ਰਾਜਨੀਤੀ ਹੈ, ਇਸ ਵੇਲੇ ਵਿਚਾਰਾਂ ਦੀ ਰਾਜਨੀਤੀ ਨਹੀਂ ਹੈ। ਤਾਂ ਸੱਤਾ ਦੀ ਰਾਜਨੀਤੀ ਦੇ ਵਿੱਚ ਕੀ ਆ ਕਿ ਜਿਵੇਂ ਕਰਨਾਟਕ ਦੇ ਵਿੱਚ ਹੋਇਆ, ਤੁਹਾਨੂੰ ਚੇਤੇ ਹੋਣਾ, ਉੱਥੇ ਇਹਨਾਂ ਨੇ 15 ਬੰਦੇ ਤੋੜੇ ਸਨ। ਬਾਅਦ ਚੋਂ ਬਾਈ ਇਲੈਕਸ਼ਨ ਹੋਇਆ, ਉਹਨਾਂ ਨੂੰ ਸਾਰਿਆਂ ਨੂੰ ਸੀਟਾਂ ਦੇ ਦਿੱਤੀਆਂ ਗਈਆਂ, ਟਿਕਟਾਂ ਦੇ ਦਿੱਤੀਆਂ ਗਈਆਂ, ਤਾਂ ਇਹਨਾਂ ਦੇ ਆਪਣੇ ਬੰਦਿਆਂ ਨੇ ਬਹੁਤ ਕਰੜਾ ਉੱਥੇ ਵਿਰੋਧ ਕੀਤਾ ਸੀਗਾ ਕਿ ਕਮਾਲ ਦੀ ਗੱਲ ਆ ਕਿ ਤੁਸੀਂ ਸਾਡਾ ਹੱਕ ਮਰਵਾ ਰਹੇ ਹੋ ਇਹਨਾਂ ਦੇ ਹੱਥੋਂ। ਤਾਂ ਇਹ ਵੀ ਇੱਕ ਕਿਤੇ ਨਾ ਕਿਤੇ ਇਨਸਿਕਿਉਰਿਟੀ ਹੁੰਦੀ ਆ, ਜਿਹੜੇ ਇਹਨਾਂ ਦੇ ਆਪਣੇ ਵਫਾਦਾਰ ਬੰਦੇ ਆ, ਪੁਰਾਣੇ ਬੰਦੇ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹੋ ਸਕਦਾ ਕਿ ਇਹਨਾਂ ਦੇ ਕੁਛ ਬੰਦੇ ਤਿਆਰ ਹੋਣ ਕਿ ਅਸੀਂ ਭਾਈ ਉੱਧਰ ਚਲੇ ਜਾਂਦੇ, ਕੋਈ ਗੱਲ ਨਹੀਂ, ਸਾਨੂੰ ਉੱਧਰੋਂ ਮਾਲ ਮਿਲ ਜੂਗਾ, ਤੁਸੀਂ ਇੱਧਰ ਲੈ ਆਉਂਦੇ ਤਾਂ ਕੋਈ ਗੱਲ ਨਹੀਂ ਹੈ, ਫਿਰ ਟਿੱਟ ਫੋਰ ਟੈਟ ਸਹੀ। ਤਾਂ ਸ਼ਾਇਦ ਇਹੀ ਡਰ ਨਹੀਂ। ਤਾਂ ਦੇਖੋ ਭਾਰਤੀ ਜਨਤਾ ਪਾਰਟੀ ਬੜੀ ਚਤੁਰ ਚਲਾਕ ਪਾਰਟੀ ਹੈ, ਉਹ ਤਾਂ ਕਹਿੰਦੇ ਆ ਕਿ ਬ੍ਰਹਿਮੰਡ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਪਾਰਟੀ ਆ। ਤੇ ਇਹ ਤੇ ਤੁਹਾਨੂੰ ਪਤਾ ਗਵਰਨਰ ਨੂੰ 4 ਵਜੇ ਉਠਾ ਲੈਂਦੇ ਤੜਕੇ ਜਾ ਕੇ ਕਿ ਆ ਭਾਈ ਸਾਡੀ ਸਰਕਾਰ ਬਣਵਾ ਦੇ, ਤੇ 6:30 ਵਜੇ ਤਾਂ ਤੜਕੇ ਇਹ ਦੂਜੇ ਸਹੁੰ ਕਰ ਦਿੰਦੇ ਆ। ਲੋਕ ਉੱਠ ਕੇ ਹਾਲੇ ਬਰਸ਼ ਨਹੀਂ ਕਰਦੇ, ਲੋਕ ਉੱਠ ਕੇ ਹਾਲੇ ਮੂੰਹ ਨਹੀਂ ਧੋਂਦੇ, ਤੇ ਖਬਰ ਪਹਿਲਾਂ ਆ ਜਾਂਦੀ ਆ ਕਿ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾ ਕੇ। ਤਾਂ ਇਸ ਤਰ੍ਹਾਂ ਤੁਸੀਂ ਇਹ ਦੇਖੋ ਨਾ, ਜੇ ਇਹਨਾਂ ਦੇ ਕੋਲ ਸਾਰਾ ਕੁਛ ਹੋਵੇ, ਸਾਜੋ ਸਮਾਨ ਹੋਵੇ, ਤਾਂ ਇਹ ਫਿਰ ਉੱਥੇ ਦਾਵਾ ਨਾ ਠੋਕਣ ਸਰਕਾਰ ਬਣਾਉਣ ਦਾ। ਜੀ ਬਿਲਕੁਲ। ਅਗਲੀ ਸਵਾਲ ਤੇ ਹੈ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਅਮਿਤ ਸ਼ਾਹ ਵੀ ਬੋਲਿਆ, ਕਹਿੰਦੇ ਦਿੱਲੀ ਹਿੰਸਾ ਇੱਕ ਸਾਜ਼ਿਸ਼ ਦਾ ਹਿੱਸਾ। ਹਾਂਜੀ ਬਿਲਕੁਲ, ਇਹਨਾਂ ਨੇ ਕਿਹਾ ਕਿ ਦਿੱਲੀ ਹਿੰਸਾ ਜਿਹੜੀ ਆ ਉਹ ਇੱਕ ਸਾਜ਼ਿਸ਼ ਦਾ ਹਿੱਸਾ ਸੀਗਾ। ਫਿਰ ਕੁਛ ਇਹਨਾਂ ਨੇ ਹੋਰ ਵੀ ਬਿਆਨਾਂ ਦਿੱਤੇ ਆ, ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸਦਾ ਜਾਂਦਾ ਜੋ ਇਹਨਾਂ ਨੇ ਕਿਹਾ। ਉਹ ਕਹਿੰਦੇ ਆ ਕਿ ਸੋਨੀਆ ਗਾਂਧੀ ਨੇ ਨਫ਼ਰਤ ਵਾਲਾ ਬਿਆਨ ਦਿੱਤਾ ਸੀਗਾ। ਫਿਰ ਕਹਿੰਦੇ ਆ ਕਿ ਦਿੱਲੀ ਦੰਗਿਆਂ ਲਈ ਫੰਡਿੰਗ ਕਰਨ ਵਾਲੇ 3 ਲੋਕ ਅਸੀਂ ਗ੍ਰਿਫਤਾਰ ਕੀਤੇ ਆ। ਦੰਗਿਆਂ ਲਈ ਕਹਿੰਦੇ ਕਿ ਭੂਗੋਲਿਕ ਸਥਿਤੀ ਵੀ ਜ਼ਿੰਮੇਵਾਰ ਆ। ਤੇ ਕਹਿੰਦਾ ਕਿ ਦੇਖੋ ਜੀ, ਪੁਲਿਸ ਨੇ ਉੱਥੇ ਵਧੀਆ ਕੰਮ ਕੀਤਾ, 36 ਘੰਟਿਆਂ 'ਚ ਹੀ ਦੰਗਿਆਂ ਦੇ ਉੱਤੇ ਕਾਬੂ ਪਾ ਲਿਆ ਗਿਆ, ਔਰ ਇਹਨਾਂ ਦੰਗਿਆਂ ਨੂੰ 12 ਥਾਣਿਆਂ ਦੇ ਖੇਤਰ 'ਚੋਂ ਅੱਗੇ ਨਹੀਂ ਵਧਣ ਦਿੱਤਾ ਗਿਆ। ਇਹ ਦਿੱਲੀ ਪੁਲਿਸ ਦੀ ਸਫਲਤਾ ਹੈ। ਉਹ ਕਹਿੰਦੇ ਕਿ ਮੇਰੇ ਲਈ ਕੋਈ ਹਿੰਦੂ ਕੋਈ ਮੁਸਲਮਾਨ ਨਹੀਂ, ਮੇਰੇ ਲਈ 52-53 ਜਿਹੜੇ ਮਰੇ ਉਹ ਭਾਰਤੀ ਹੈ। ਤਾਂ ਇਹ ਬਹੁਤ ਵੱਡਾ ਬਿਆਨ ਹੈ। ਪਰ ਭਾਰਤੀ ਉਹ ਮਨ ਦੇ ਦਿਲੋਂ ਹੈ ਜਾਂ ਮੂੰਹੋਂ ਆ, ਇਹ ਮੈਨੂੰ ਨਹੀਂ ਪਤਾ। ਸੋ ਠੀਕ ਹੈ, ਤਾਂ ਬਹੁਤ ਵਧੀਆ ਹੈ ਇਹ। ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹਨਾਂ ਨੇ ਬਹੁਤ ਮਿਸਾਲੀ ਬਿਆਨ ਦਿੱਤਾ ਹੈ ਕਿ ਮਰਨ ਵਾਲਾ ਕੋਈ ਮੇਰੇ ਲਈ, ਮੇਰੀ ਨਜ਼ਰ ਦੇ ਵਿੱਚ ਹਿੰਦੂ ਨਹੀਂ ਹੈ, ਮੁਸਲਮਾਨ ਨਹੀਂ ਹੈ, ਮੇਰੇ ਲਈ ਭਾਰਤੀ ਹੈ। ਪਰ ਉਹ ਦਿਲੋਂ ਕਹਿ ਰਹੇ ਜਾਂ ਮੂੰਹੋਂ ਕਹਿ ਰਹੇ ਮੈਨੂੰ ਪਤਾ ਨਹੀਂ ਹੈ। ਤਾਂ ਖੈਰ ਦੂਜੀ ਚੀਜ਼ ਇਹ ਕਹਿੰਦੇ ਆ ਕਿ ਦੇਖੋ ਦਿੱਲੀ ਹਿੰਸਾ ਨੂੰ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਹੋਈ ਸੀਗੀ। ਇਹ ਤੋਂ ਇਲਾਵਾ ਉਹ ਕਹਿੰਦੇ ਆ ਕਿ ਫੰਡਿੰਗ ਕੀਤੀ ਗਈ ਸੀਗੀ ਇਸ ਹਿੰਸਾ ਨੂੰ ਭੜਕਾਉਣ ਵਾਸਤੇ। ਇਹ ਤੇ ਵੈਸੇ ਅਗਾਂਹ ਦਾ ਕਿਆਸਾ ਪਹਿਲਾਂ ਹੀ ਲੋਕਾਂ ਨੇ ਲਾਇਆ ਸੀਗਾ ਕਿ ਇਹ ਇਸੇ ਤਰ੍ਹਾਂ ਹੀ ਕਹਿਣਗੇ। ਤਾਂ ਦੂਜੀ ਚੀਜ਼ ਉਹ ਕਹਿੰਦੇ ਕਿ ਮੈਂ ਇਸ ਕਰਕੇ ਨਹੀਂ ਸੀ ਆਇਆ ਕਿਉਂਕਿ ਪੁਲਿਸ ਜਿਹੜੀ ਉਹ ਮੇਰੇ ਮਗਰ ਭੱਜੀ ਫਿਰਨੀ ਸੀ, ਔਰ ਉਸ ਵੇਲੇ ਮੇਰੇ ਹਲਕੇ ਦੇ ਵਿੱਚ ਖੁਦ ਟਰੰਪ ਆਏ ਸੀਗੇ, ਮੈਂ ਉਹਨਾਂ ਦੇ ਨਾਲ ਸੀਗਾ। ਅਜੀਤ ਦੋਵਾਲ ਨੂੰ ਮੈਂ ਹੀ ਘੱਲਿਆ ਸੀਗਾ। ਤੇ ਕਾਂਗਰਸ ਨੇ ਵਾਕਆਊਟ ਵੀ ਕੀਤਾ। ਇਸ ਦੇ ਦਰਮਿਆਨ ਕਾਂਗਰਸ ਨੇ ਰੌਲਾ ਰੱਪਾ ਵੀ ਪਾਇਆ, ਤੇ ਨਾਲ ਫਿਰ ਅਮਿਤ ਸ਼ਾਹ ਨੇ ਜਵਾਬ ਵੀ ਦੇ ਦਿੱਤਾ। ਕਹਿੰਦੇ ਕਿ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਚੁੱਪ ਕਿਉਂ ਰਿਹਾ, ਮੈਂ ਸ਼ਾਂਤੀ ਦੀ ਅਪੀਲ ਕਿਉਂ ਨਹੀਂ ਕੀਤੀ। ਤੇ ਕਹਿੰਦਾ ਕਿ ਮੈਂ ਇਹ ਵੀ ਤੇ ਨਹੀਂ ਨਾ ਕਿਹਾ ਕਿ ਜਦੋਂ ਵੱਡਾ ਰੁੱਖ ਡਿੱਗਦਾ ਤੇ ਉਦੋਂ ਧਰਤੀ ਕੰਬਦੀ ਹੈ। ਪਰ ਓਵੈਸੀ ਨੇ ਜਦੋਂ ਆਪਣੀ ਵਾਰੀ ਆਈ ਤਾਂ ਕਾਫੀ ਰਗੜੇ ਬੰਨੇ ਆ।
ਉਹ ਕਹਿੰਦਾ ਕਿ ਮੋਦੀ ਸਾਹਿਬ ਟਰੰਪ ਨੂੰ ਉੱਥੇ ਪਿਆਰ ਦੇ ਗੀਤ ਗਾਉਂਦੇ ਸੁਣਾਉਂਦੇ ਫਿਰਦੇ ਸੀਗੇ ਕਿ ਕੈਨ ਯੂ ਫੀਲ ਵਿਦ ਲਵ ਟੂ ਨਾਈਟ, ਪਤਾ ਨਹੀਂ ਇਸ ਤਰ੍ਹਾਂ ਦਾ ਕੁਛ ਉਹਨਾਂ ਨੇ ਫਿਕਰਾ ਬੋਲਿਆ। ਤੇ ਕਹਿੰਦੇ ਕਿ ਇਹਨਾਂ ਨੂੰ 2 ਸ਼ਬਦ ਇੱਧਰ ਵੀ ਬੋਲ ਦੇਣੇ ਚਾਹੀਦੇ ਸੀਗੇ। ਜੇ ਇੱਕ ਔਰਤ ਜਾ ਕੇ ਕਹਿੰਦੀ ਹੈ ਕਿ ਮੋਦੀ ਸਾਹਿਬ ਤੁਸੀਂ ਵੀ ਅਵਤਾਰ ਹੋ, ਤੇ ਰੋਣ ਲੱਗ ਜਾਂਦੇ ਆ, ਇੰਨੇ ਤੇ ਬੰਦੇ ਮਰ ਗਏ ਤੇ ਅਵਤਾਰ ਦੀ ਅੱਖ ਦੇ ਵਿੱਚੋਂ ਹੰਝੂ ਹੀ ਨਹੀਂ ਉਤਰਿਆ। ਇਹ ਕੀ ਗੱਲ ਆ? ਤਾਂ ਓਵੈਸੀ ਨੇ ਆਪਣੀ ਥਾਂ ਤੇ ਰਗੜੇ ਲਾਏ। ਖੈਰ ਇਹ ਐਸਾ ਜਵਾਬ ਸੀਗਾ, ਕਹਿਣ ਦਾ ਮਤਲਬ ਇਹੋ ਆ, ਕਹਿਣ ਦਾ ਭਾਵ ਇਹੋ ਆ, ਅਮਿਤ ਸ਼ਾਹ ਜੀ ਹੋਰਾਂ ਨੇ ਜੋ ਉੱਥੇ ਸਫਾਈ ਦਿੱਤੀ ਹੈ, ਜੋ ਜਵਾਬ ਦਿੱਤਾ ਵਿਰੋਧੀ ਧਿਰ ਨੂੰ, ਉਹ ਬਿਲਕੁਲ ਮਤਲਬ ਕਿ ਅੰਦਾਜ਼ਾ ਲੱਗਿਆ ਹੋਇਆ ਸੀ ਉਹਦਾ, ਅਗੇਤਾ ਹੀ ਉਹਦਾ ਸਾਰਾ ਹਿਸਾਬ ਕਿਤਾਬ ਹੈ ਜਿਹੜਾ ਲੋਕਾਂ ਦੀ ਸਮਝ ਦੇ ਵਿੱਚ ਸੀਗਾ ਕਿ ਇਹਨਾਂ ਨੇ ਕੀ ਕਹਿਣਾ। ਤਾਂ ਹੂ ਬਹੂ ਜੋ ਕਿਆਸ ਸੀਗਾ, ਜੋ ਕਿਆਫਾ ਸੀਗਾ, ਵੈਸਾ ਹੀ ਇਹਨਾਂ ਨੇ ਬਿਆਨ ਦਿੱਤਾ। ਤਾਂ ਜਿਹੜੀ ਇੱਕ ਗੱਲ ਵਧੀਆ ਕਹੀ ਆ ਉਹ ਇਹੋ ਕਹੀ ਆ ਕਿ ਮਰਨ ਵਾਲੇ ਭਾਰਤੀ ਆ, ਪਰ ਮੈਂ ਜਿਵੇਂ ਕਿਹਾ ਕਿ ਉਹ ਕਹਿਣ ਨਾਲ ਨਹੀਂ, ਮੰਨਣ ਦੇ ਨਾਲ ਠੀਕ ਆ। ਬਾਕੀ ਹੁਣ ਇਹ ਜਿਹੜਾ ਧੂੰਆਂ ਉੱਠ ਰਿਹਾ, ਚਲੋ ਅੱਗ ਤੇ ਬੁੱਝ ਗਈ, ਜਿਹੜਾ ਧੂੰਆਂ ਉੱਠ ਰਿਹਾ, ਇਸ ਧੂਏ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਨੇ, ਬਹੁਤ ਸਾਰਾ ਭੈ ਆ। ਤਾਂ ਇਸ ਧੂਏ ਨੂੰ ਵੀ ਖਤਮ ਕੀਤਾ ਜਾਣਾ ਚਾਹੀਦਾ। ਉਹ ਜਿਵੇਂ ਜਵੇਦ ਅਖਤਰ ਨੇ ਆਖਿਆ ਸੀਗਾ ਨਾ, ਧੂਆਂ ਜੋ ਕੁਛ ਘਰੋਂ ਸੇ ਉੱਠ ਰਹਾ ਹੈ ਨਾ ਪੂਰੇ ਸ਼ਹਿਰ ਪਰ ਸ਼ਾਇਦ ਤੋਂ ਕਹਿਣਾ, ਮਤਲਬ ਕਿ ਜਿਹੜਾ ਇਹ ਧੂਆਂ ਹੈ, ਜੇ ਤੇ ਤੁਸੀਂ ਇਹਨੂੰ ਖਤਮ ਕਰ ਦੋਗੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਰੇ ਭਾਰਤੀ ਆ, ਸਾਰੇ ਮਿਲ ਕੇ ਰਹਿਣ, ਉਹ ਚੀਜ਼ ਠੀਕ ਆ। ਤੇ ਜੇ ਨਹੀਂ ਤਾਂ ਜੋ ਫਿਰ ਧੂੰਆਂ ਰਹਿ ਗਿਆ, ਇਹ ਧੂੰਆਂ ਇਕੱਲਾ ਦਿੱਲੀ ਤੇ ਨਹੀਂ ਹੋ ਸਕਦਾ, ਗਾਂਹ ਵੀ ਛਾ ਜਾਵੇ ਕਿਤੇ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਨਿਰਭਇਆ ਮਾਮਲੇ ਦੇ ਵਿੱਚ ਦੋਸ਼ੀ ਪਵਨ ਪਹੁੰਚਿਆ ਆ ਅਦਾਲਤ। ਦੇਖੋ ਮੈਨੂੰ ਲੱਗਦਾ ਕਿ ਇਹਨਾਂ ਦੇ ਸਾਹ ਜਿਹੜੇ ਉਹ ਖਤਮ ਹੋ ਚੁੱਕੇ ਆ, ਬਸ ਹੁਣ ਗਿਣਤੀ ਦੇ ਆ, ਜੋ ਮਰਜ਼ੀ ਕਰ ਲੈਣ, ਹੁਣ ਕੰਮ ਨਹੀਂ ਬਣਨਾ। ਕਿਉਂਕਿ ਦੇਖੋ ਇਹਨਾਂ ਦੀਆਂ ਜਿਹੜੀਆਂ ਸਾਰੀਆਂ ਅਪੀਲਾਂ ਸੀ, ਕਾਨੂੰਨੀ ਚਾਰਾਜੋਈਆਂ ਦੇ ਜਿਹੜੇ ਬਦਲ ਸੀਗੇ, ਉਹ ਹੁਣ ਪੂਰੀਆਂ ਹੋ ਚੁੱਕੀਆਂ ਵਾ। ਕਿਉਂਕਿ ਤੁਹਾਨੂੰ ਯਾਦ ਹੋਣਾ ਕਿਊਰੇਟਿਵ ਪਟੀਸ਼ਨ, ਰਿਵਿਊ ਪਟੀਸ਼ਨ ਜਾਂ ਜਿਹੜੀ ਰਹਿਮ ਦੀ ਪਟੀਸ਼ਨ, ਉਹ ਮੈਂ ਦੱਸਿਆ ਹੋਇਆ ਇੱਕ ਪ੍ਰੋਗਰਾਮ ਦੇ ਵਿੱਚ। ਤਾਂ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਉਹ ਫਾਂਸੀ ਦੇ ਜਿਹੜਾ ਸਜ਼ਾ ਯਾਫਤਾ ਹੁੰਦਾ ਉਹਦੇ ਵਾਸਤੇ ਵਿਕਲਪ ਦੇ ਰੂਪ ਦੇ ਵਿੱਚ, ਬਦਲ ਦੇ ਰੂਪ ਦੇ ਵਿੱਚ ਮੌਜੂਦ ਹੁੰਦੀਆਂ। ਉਹ ਇਹਨਾਂ ਚੀਜ਼ਾਂ ਨੂੰ ਇਸਤੇਮਾਲ ਕਰ ਸਕਦਾ। ਤਾਂ ਇਹਨਾਂ ਨੇ ਬੜਾ ਇੱਕ ਤਰ੍ਹਾਂ ਨਾਲ ਕਹੀਏ ਕਿ ਪੈਂਤੜੇ ਦੇ ਤਹਿਤ ਬੜਾ ਸੋਚ ਸਮਝ ਕੇ ਉਹਨਾਂ ਬਦਲਾਂ ਨੂੰ ਵਰਤਿਆ। ਹੁਣ ਕੁਛ ਲੋਕ ਵਕੀਲ ਨੂੰ ਗਾਲਾਂ ਕੱਢਦੇ ਉਹਨਾਂ ਦੇ APC ਨੂੰ, ਮੈਂ ਸਮਝਦਾ ਦੇਖੋ ਰਾਜ ਕਰਮਵੀਰ ਸਿੰਘ ਜੀ ਵਕੀਲ ਹੋਏ, ਡਾਕਟਰ ਹੋਏ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਬੰਦੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਾਹਮਣੇ ਲੱਖ ਹੋਣੇ ਆ। ਉਦਾਹਰਨ ਦੇ ਤੌਰ ਤੇ ਅੱਜ ਦੀ ਤਾਰੀਖ ਦੇ ਵਿੱਚ ਇਹਨਾਂ ਦੋਸ਼ੀਆਂ ਚੋਂ ਕੋਈ ਬੰਦਾ ਬਿਮਾਰ ਪੈ ਜਾਵੇ, ਉਹਨੂੰ ਬਾਹਰ ਹਸਪਤਾਲ 'ਚ ਖੜਿਆ ਜਾਵੇ, ਏਮਸ ਦੇ ਵਿੱਚ ਖੜਿਆ ਜਾਵੇ, ਕਿ ਡਾਕਟਰ ਕਹਿਣਗੇ ਕਿ ਅਸੀਂ ਇਸ ਦਰਿੰਦੇ ਦਾ ਜਾਂ ਇਸ ਕਾਤਲ ਦਾ ਜਾਂ ਇਸ ਬਲਾਤਕਾਰ ਦਾ ਇਲਾਜ ਨਹੀਂ ਕਰਨਾ। ਤੁਸੀਂ ਫਿਰ ਸਾਨੂੰ ਵੀ ਗਾਲਾਂ ਕੱਢੋਗੇ ਕਿ ਇਹਨੂੰ ਮਰਨ ਦੇਣਾ ਚਾਹੀਦਾ ਸੀਗਾ, ਤੁਸੀਂ ਆਪਣਾ ਫਰਜ਼ ਨਾ ਨਿਭਾਉਂਦੇ। ਸੋ ਜਿਹੜੇ ਲੋਕ ਗਾਲਾਂ ਕੱਢਦੇ, ਚਲੋ ਮੈਂ ਉਹਨਾਂ ਦਾ ਮੂੰਹ ਨਹੀਂ ਫੜ ਸਕਦਾ, ਪਰ ਇਹ ਤਾਰਕਿਕ ਦਲੀਲ ਜ਼ਰੂਰ ਆ ਕਿ ਪ੍ਰੋਫੈਸ਼ਨਲ ਬੰਦੇ ਜਿਹੜੇ ਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਸੋਚਦੇ। ਉਹ ਜੋ ਉਹਨਾਂ ਦੇ ਹਿੱਸੇ ਆਉਂਦਾ ਉਹ ਚੀਜ਼ ਨੂੰ ਨਿਭਾਉਂਦੇ ਆ। ਤਾਂ ਉਹ ਕੰਮ ਆਪਦਾ ਕੰਮ, ਜੋ ਕਾਨੂੰਨ ਨੇ ਚੋਰ ਮੋਰੀਆਂ ਰੱਖੀਆਂ ਵੀ ਆ, ਉਹ ਉਹਨਾਂ ਦਾ ਇਸਤੇਮਾਲ ਕਰ ਰਹੇ ਆ, ਬਸ ਆਹੀ ਫਰਕ ਆ। ਤਾਂ ਖੈਰ ਇਹਨਾਂ ਨੇ ਹੁਣ ਇੱਕ ਪਾਈ ਆ ਉੱਥੇ ਅਦਾਲਤ ਦੇ ਵਿੱਚ ਪਟੀਸ਼ਨ, ਕਹਿੰਦੇ ਆ ਕਿ ਅਸਲ ਦੇ ਵਿੱਚ ਮੰਡੋਲੀ ਜੇਲ੍ਹ ਦੇ ਵਿੱਚ ਮੇਰੇ ਨਾਲ ਕੁੱਟਮਾਰ ਹੋਈ ਆ, ਮਤਲਬ ਕਿ ਪਵਨ ਹੋਰਾਂ ਨੇ ਜਿਹੜੀ ਆ, ਪਵਨ ਤੇ ਉਹਦੇ ਵਕੀਲ ਨੇ, ਤੇ ਆ ਜਿਹੜੀ ਸਾਡੀ ਪਟੀਸ਼ਨ ਆ ਉਹਦੇ ਵਿੱਚ ਅਸੀਂ ਦਰਖਾਸਤ ਕਰਦੇ ਹਾਂ ਕਿ 2 ਪੁਲਿਸ ਮੁਲਾਜ਼ਮਾਂ ਖਿਲਾਫ FIR ਦਰਜ ਕੀਤੀ ਜਾਵੇ, ਕਿਉਂਕਿ ਇਹਨਾਂ ਨੇ ਕੁੱਟਮਾਰ ਕੀਤੀ ਸੀ ਕਸਟਡੀ ਦੇ ਵਿੱਚ। ਤਾਂ ਮੇਰੇ ਖਿਆਲ ਦੇ ਨਾਲ ਜਿੰਨੀ ਕੁ ਮੈਨੂੰ ਸਮਝ ਆ, ਜਿੰਨਾ ਕੁ ਮੈਂ ਇਸ ਚੀਜ਼ ਨੂੰ ਸਮਝਦਾ ਵਾਂ ਕਿ ਇਹ ਅਸਲ ਦੇ ਵਿੱਚ ਇੱਕ ਐਕਟ ਹੈ ਬਚਣ ਦੀ। ਹੋ ਸਕਦਾ ਕੁੱਟਮਾਰ ਦੇ ਨਾਲ ਹੋਈ ਹੋਵੇ, ਕੋਈ ਮੈਂ ਨਹੀਂ ਕਹਿੰਦਾ, ਉਸ ਚੀਜ਼ ਤੋਂ ਮੈਂ ਡਿਨਾਈ ਨਹੀਂ ਕਰਦਾ, ਹੋ ਸਕਦਾ ਹੋਈ ਹੋਵੇ, ਬਟ ਇਸ ਮੌਕੇ ਤੇ ਜੋ ਪਟੀਸ਼ਨ ਪਾਈ ਗਈ ਹੈ, ਇਹਦੀ ਭਾਵਨਾ ਤੇ ਸ਼ੱਕ ਆ ਕਿ ਮੰਨ ਲਓ ਜੇ ਇਹ FIR ਲੌਜ ਹੁੰਦੀ ਆ, ਦਰਜ ਹੋ ਜਾਂਦੀ ਆ, ਪੁਲਿਸ ਕਰਮਚਾਰੀ ਜਾਂ ਕੁਛ ਅਣਪਛਾਤੇ ਜਿਹੜੇ ਆ ਉਹ ਨਾਮਜ਼ਦ ਹੋ ਜਾਂਦੇ ਆ, ਤਾਂ ਇਹਦਾ ਮਤਲਬ ਹੈ ਕਿ ਇਹਦੀ ਫਾਂਸੀ ਸਟੇ ਹੋ ਜਾਏਗੀ। ਕਿਉਂ? ਕਿਉਂਕਿ ਜਦ ਤੱਕ ਦੂਸਰਾ ਟਰਾਇਲ ਪੂਰਾ ਨਹੀਂ ਚੜ੍ਹਦਾ ਤਦ ਤੱਕ ਬੰਦੇ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਤਾਂ ਸ਼ਾਇਦ ਇਸੇ ਰਣਨੀਤੀ ਦੇ ਤਹਿਤ ਇਹ ਮਾਮਲਾ ਜਿਹੜਾ ਇੱਥੋਂ ਤੱਕ ਖੜਿਆ ਗਿਆ। ਦੇਖਦੇ ਹਾਂ ਅਦਾਲਤ ਅੱਗੇ ਕੀ ਕਰਦੀ ਆ, ਪਰ ਮੇਰੇ ਖਿਆਲ ਦੇ ਨਾਲ ਪਾਣੀ ਆ ਜਿਹੜਾ ਹੁਣ ਪੁਲਾਂ ਤੋਂ ਲੰਘ ਚੁੱਕਾ, ਉਹ ਮੈਨੂੰ ਨਹੀਂ ਲੱਗਦਾ ਪਰਤੂਗਾ। ਜਿਹੜੀ ਅਦਾਲਤ ਆ ਕੁਛ ਰਾਇਤ ਦੇਵੇ ਇਸ ਮਾਮਲੇ 'ਚ ਤਾਂ ਬਹੁਤ ਵੱਡੀ ਗੱਲ ਹੈ, ਪਰ ਸਧਾਰਨ ਪਰਿਸਥਿਤੀਆਂ 'ਚ ਤਾਂ ਨਜ਼ਰ ਨਹੀਂ ਆਉਂਦਾ।
ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੇ ਵਿੱਚ ਵਾਪਸੀ ਦੇ ਉੱਤੇ ਡਾਕਟਰ ਧਰਮਵੀਰ ਗਾਂਧੀ ਨੇ ਦੱਸੀ ਆਪਣੀ ਦਿਲ ਦੀ ਗੱਲ। ਗੱਲ ਦਿਲ ਦੀ ਦੱਸ ਸੱਜਣਾ, ਝੂਠੇ ਲਾਰਿਆਂ ਚ ਕੀ ਰੱਖਿਆ। ਹਰਮਨ ਨੇ ਕਿਹਾ ਸੀਗਾ ਨਾ, ਤਾਂ ਆਪ ਵਾਲੇ ਵੀ ਕਹਿੰਦੇ ਹੋਣੇ ਕਿ ਗੱਲ ਹੁਣ ਦਿਲ ਦੀ ਦੱਸ ਦਿਓ ਸਾਨੂੰ ਭਾਈ, ਕਿੱਥੇ ਕਿੱਥੇ ਖੜਨਾ, ਕਿਹਦੇ ਨਾਲ ਖੜਨਾ। ਤਾਂ ਖੈਰ ਇਹਨਾਂ ਨੇ ਕਹਿ ਦਿੱਤਾ, ਕਹਿੰਦੇ ਆ ਕਿ ਮੈਂ ਆਮ ਆਦਮੀ ਪਾਰਟੀ ਦੇ ਨਾਲ ਜਾ ਸਕਦਾ ਜੇਕਰ ਉਹ ਰਾਬਤਾ ਕਾਇਮ ਕਰਦੀ ਹੈ, ਪਰ ਇੱਕ ਸ਼ਰਤ ਹੈ, ਮੈਂ ਉਸ ਸ਼ਰਤ ਦੇ ਤਹਿਤ ਹੀ ਜਾਵਾਂਗਾ। ਉਹ ਕਹਿੰਦੇ ਆ ਕਿ ਜੇਕਰ ਆਮ ਆਦਮੀ ਪਾਰਟੀ ਸੂਬੇ ਨੂੰ ਵੱਧ ਅਧਿਕਾਰ ਦਿੰਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਹੈ। ਤਾਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਭਰ 'ਚ ਜਿੰਨੀਆਂ ਵੀ ਪਾਰਟੀਆਂ ਹਨ ਉਹਨਾਂ 'ਚ ਕਿਤੇ ਨਾ ਕਿਤੇ ਕੇਂਦਰ ਦੀ ਦਖਲ ਅੰਦਾਜ਼ੀ ਦੇਖਣ ਨੂੰ ਮਿਲਦੀ ਹੈ, ਜਿਸ ਕਾਰਨ ਪੰਜਾਬ ਦੇ ਆਪਣੇ ਅਧਿਕਾਰ ਖਤਮ ਹੁੰਦੇ ਜਾ ਰਹੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਸਾਰਾ ਟੈਕਸ ਅੱਜ ਕੇਂਦਰ ਕੋਲ ਹੈ ਅਤੇ ਇਸ ਦੇ ਖਿਲਾਫ ਆਵਾਜ਼ ਚੁੱਕਣ ਵਾਲਾ ਵੀ ਕੋਈ ਨਹੀਂ ਹੈ। ਤਾਂ ਇਹ ਤੇ ਗੱਲ ਜਿਹੜੀ ਆ ਉਹ ਮੰਨਣ ਵਾਲੀ ਆ ਕਿ ਪੰਜਾਬ ਦਾ ਜਿਹੜਾ ਇਸ ਵੇਲੇ ਖੁਦ ਮੁਖਤਿਆਰੀ ਨੂੰ ਲੈ ਕੇ ਸਟੈਂਡ ਹੋਣਾ ਚਾਹੀਦਾ ਹੈ, ਜਾਂ ਜੋ ਟੈਕਸੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਖਾਮੀ ਹੈ ਉਹਦੇ ਵਾਸਤੇ, ਜਾਂ ਹੋਰ ਜੋ ਕੇਂਦਰ ਦੇ ਧੱਕੇ ਵਿਤਕਰੇ ਹੈ ਉਹਦੇ ਖਿਲਾਫ ਡਟ ਕੇ ਬੋਲਣ ਵਾਲਾ ਲੀਡਰ ਨਹੀਂ ਹੈ, ਤੱਥਾਂ ਦੇ ਤਹਿਤ ਬੋਲਣ ਵਾਲਾ ਲੀਡਰ ਨਹੀਂ, ਗਟਸ ਵਾਲਾ ਲੀਡਰ ਨਹੀਂ ਹੈ ਪੰਜਾਬ ਦੇ ਕੋਲ। ਇਹ ਮੰਨਣ ਵਾਲੀ ਗੱਲ ਹੈ, ਮੈਂ ਇਸ ਗੱਲ ਦੇ ਨਾਲ ਇਤਫਾਕ ਰੱਖਦਾ। ਤਾਂ ਦੂਸਰੇ ਪਾਸੇ ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਜੇ ਆਮ ਆਦਮੀ ਪਾਰਟੀ ਉਹਨਾਂ ਦੀ ਸ਼ਰਤ ਮੰਨ ਲੈਂਦੀ ਆ, ਮਤਲਬ ਇਹ ਆ ਕਿ ਜਿਹੜੀ ਸੂਬਾਈ ਇਕਾਈ ਹੈ ਇਹਨਾਂ ਦੀ ਉਹਨੂੰ ਵੱਧ ਅਧਿਕਾਰ ਦਿੱਤੇ ਜਾਂਦੇ ਆ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ। ਤਾਂ ਇਹਦਾ ਮਤਲਬ ਇਹ ਕਿ ਗਾਂਧੀ ਸਾਹਿਬ ਜਿਹੜੇ ਆ ਉਹ ਇਹਨਾਂ ਨੂੰ ਗ੍ਰੀਨ ਸਿਗਨਲ ਦੇ ਰਹੇ ਆ ਕਿ ਆਣ ਮਿਲੋ ਸੱਜਣਾ। ਤਾਂ ਇਹ ਹੁਣ ਇਹਨਾਂ ਤੇ ਡਿਪੈਂਡ ਕਰਦਾ ਕਿ ਇਸ ਤਰ੍ਹਾਂ ਦੇ ਬੰਦੇ, ਕਿਉਂਕਿ ਬਹੁਤ ਸਾਰੇ ਬੰਦੇ ਇਹਦੇ ਨਾਲ ਤੇ ਫਿਰ ਮੇਰੇ ਖਿਆਲ ਦੇ ਨਾਲ ਸੁਖਪਾਲ ਸਿੰਘ ਖਹਿਰਾ ਵੀ ਰਾਜੀ ਹੋ ਜੂ, ਕਿਉਂਕਿ ਉਹਦੀ ਵੀ ਤਾਂ ਲੜਾਈ ਇਹੋ ਹੀ ਆ ਨਾ, ਖੁਦ ਮੁਖਤਿਆਰੀ। ਉਹਨੂੰ ਤੇ ਵਿੱਚੋਂ ਜੇ ਕਹਿਣ ਵੀ ਮਿਸਟਰ ਖੁਦ ਮੁਖਤਿਆਰ ਕਹਿਣ ਲੱਗ ਗਏ ਸੀਗੇ ਲੋਕ ਪਿਆਰ ਦੇ ਨਾਲ ਸੋਸ਼ਲ ਮੀਡੀਆ ਤੇ। ਤਾਂ ਕਹਿਣ ਦਾ ਭਾਵ ਇਹ ਕਿ ਉਹਨਾਂ ਦੇ ਵੀ ਮੰਨਦੇ ਹੋਆ ਤੇ ਬਹੁਤ ਸਾਰੇ ਲੀਡਰ ਹੋਰ ਵੀ ਇਹੋ ਜਿਹੇ ਜਿਹੜੇ ਰੁੱਸ ਕੇ ਬੈਠੇ ਇਹਨਾਂ ਦੇ ਨਾਲ ਉਹ ਕਿ ਹਾਂ ਭਾਈ ਸਾਨੂੰ ਵੱਧ ਅਧਿਕਾਰ ਦਿੱਤੇ ਜਾਣੇ ਚਾਹੀਦੇ, ਅਸੀਂ ਫੈਸਲੇ ਜਾਂ ਅਸੀਂ ਆਪਣੇ ਸਟੈਂਡ ਜਿਹੜੇ ਆਪਣੇ ਪੱਧਰ ਤੇ ਲੈ ਸਕੀਏ। ਔਰ ਮੈਂ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਸੀਗੀ ਤੁਹਾਨੂੰ ਵੀ ਕਿ ਆਮ ਆਦਮੀ ਪਾਰਟੀ ਨੇ ਜੇ ਆਪਣਾ ਵਿਸਥਾਰ ਕਰਨਾ, ਜੇ ਪ੍ਰਸਾਰ ਕਰਨਾ ਤਾਂ ਉਹਨੂੰ ਇਹਨਾਂ ਚੀਜ਼ਾਂ ਦਾ ਹੱਲ ਜਿਹੜਾ ਉਹ ਕਰਨਾ ਪਊਗਾ। ਤਾਂ ਇਹ ਸਾਫ਼ ਹੋ ਗਿਆ ਕਿ ਡਾਕਟਰ ਧਰਮਵੀਰ ਗਾਂਧੀ ਜਾਂ ਹੋਰ ਲੀਡਰ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਹੋ ਸਕਦੇ ਆ ਕਿ ਉਹ ਇਸ ਨੁਕਤੇ ਤੇ ਸਹਿਮਤ ਹੋਣਗੇ ਕਿ ਹਾਂ ਭਾਈ ਸਾਡੇ ਫੈਸਲੇ ਸਾਨੂੰ ਕਰਨ ਦੀ ਸ਼ਕਤੀ ਦੇ ਦਿਓ, ਤੁਸੀਂ ਪਾਸੇ ਹੋ ਕੇ ਤਮਾਸ਼ਾ ਦੇਖੋ, ਫਿਰ ਅਸੀਂ ਦੇਖਦੇ ਆ ਕਿ ਮੈਦਾਨ 'ਚ ਬਣਦਾ ਕੀ ਆ। ਤਾਂ ਜੇ ਚੰਗਾ ਹੀ ਆ, ਵੈਸੇ ਤੀਜੀ ਧਿਰ ਮਜ਼ਬੂਤ ਹੋਵੇ ਸਾਡੇ ਪੰਜਾਬ ਦੇ ਹਿੱਤਾਂ ਵਾਸਤੇ ਚੰਗੀ ਗੱਲ ਆ, ਕਿਉਂਕਿ ਹੁਣ ਧਿਰਾਂ ਜਿਸ ਤਰ੍ਹਾਂ ਵੱਧ ਰਹੀਆਂ ਉਸ ਤਰ੍ਹਾਂ ਹੀ ਦਬਾਅ ਜਿਹੜਾ ਉਹ ਸੱਤਾਧਾਰੀਆਂ ਤੇ ਵੱਧਦਾ। ਫਿਰ ਬਾਕੀ ਜੋ ਹੈ ਕਹਿੰਦੇ ਹੁੰਦੇ ਜੱਗ ਸ਼ੀਸ਼ਾ ਆਰਸੀ ਜੋ ਦੇਖੇ ਸੋ ਵੇਖ, ਉਹ ਤਾਂ ਇਹੋ ਆ ਕਿ ਇਸ ਜੱਗ ਨੇ ਤੁਹਾਨੂੰ ਸਾਰਾ ਕੁਛ ਹੀ ਦੱਸ ਦੇਣਾ, ਕਿਉਂਕਿ ਸ਼ੀਸ਼ਾ ਹੈ, ਇਹਦੇ ਵਿੱਚ ਸਾਰਾ ਕੱਚ ਪੱਕ ਸੱਚ ਉਹ ਤੁਹਾਡੇ ਅੱਖਾਂ ਦੇ ਸਾਹਮਣੇ, ਤੁਹਾਡੇ ਨੇਤਰਾਂ ਦੇ ਸਾਹਮਣੇ ਆ ਜਾਣਾ। ਜਿਸ ਤਰ੍ਹਾਂ ਦਾ ਤੁਸੀਂ ਕਰੋਗੇ, ਜਿਸ ਤਰ੍ਹਾਂ ਦੀ ਪ੍ਰੋਗਰੈਸ ਤੁਹਾਡੀ ਹੋਏਗੀ, ਉਸ ਤਰ੍ਹਾਂ ਦਾ ਜੱਗ ਨੇ ਤੁਹਾਨੂੰ ਅੱਗੋਂ ਰਿਸਪੌਂਸ ਦੇ ਦੇਣਾ ਹੈ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਫਾਇਰਿੰਗ ਮਾਮਲੇ ਦੇ ਵਿੱਚ ਪੰਜਾਬੀ ਗਾਇਕ ਗ੍ਰਿਫਤਾਰ। ਇਹਨਾਂ ਨੇ ਕੋਈ ਕੰਮ ਨਹੀਂ ਛੱਡਿਆ ਜਿਹੜਾ ਨਹੀਂ ਕਰਨਗੇ। ਦੇਖੋ ਇਹ ਗਾਇਕ ਹੈ ਜਿਹੜਾ ਫਗਵਾੜੇ ਨਾਲ ਤਾਲੁਕ ਰੱਖਦਾ ਹੈ, ਕੋਈ ਇਹਦਾ ਨਾਮ ਜੌੜਾ ਹੈ, ਪਤਾ ਨਹੀਂ ਹੁਣ ਇਹਦਾ ਪੂਰਾ ਨਾਮ ਕੀ, ਸਾਜਨ ਜੌੜਾ ਸ਼ਾਇਦ। ਤਾਂ ਇੱਕ ਫਾਇਰਿੰਗ ਦੇ ਮਾਮਲੇ 'ਚ ਉਹਨੂੰ ਨਾਮਜ਼ਦ ਕੀਤਾ ਗਿਆ। ਇੱਕ ਦੋ ਗੀਤ ਇਹਦੇ ਜਿਹੜੇ ਆ ਉਹ ਕਹਿੰਦੇ ਆ ਕਿ ਆਏ ਆ, ਕੁਛ ਮਕਬੂਲ ਵੀ ਹੋਏ, ਪਰ ਇਸ ਤਰ੍ਹਾਂ ਦੇ ਗਾਇਕ ਜਿਹੜੇ ਬਹੁਤ ਨੇ ਜਿਹੜੇ ਗਾਣੇ ਕਰਦੇ ਤੇ ਆਪਣੇ ਗਾਣਿਆਂ ਨੂੰ ਆਪ ਹੀ ਮਕਬੂਲ ਕਰ ਦਿੰਦੇ ਆ ਕਿ ਇੰਨੇ ਵਿਊਜ਼ ਨੇ ਸਾਡੇ, ਮਿਲੀਅਨ ਬਿਲੀਅਨ ਟ੍ਰਿਲੀਅਨ ਪਤਾ ਨਹੀਂ ਕਿੱਥੋਂ ਤੱਕ ਚਲੇ ਜਾਂਦੇ ਇਹਨਾਂ ਦੇ ਵਿਊਜ਼। ਤਾਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਫਾਇਰਿੰਗ ਦੀ ਘਟਨਾ ਦੇ ਵਿੱਚ। ਤਾਂ ਇਹ ਬਹੁਤ ਫਹਿਰਿਸਤ ਲੰਮੀ ਹੋ ਗਈ ਹੈ, ਉਹਦੇ ਵਿੱਚ ਇਹ ਨਗੀਨਾ ਵੀ ਆ ਕੇ ਜੁੜ ਗਿਆ। ਇਹ ਫਹਿਰਿਸਤ ਐਸੀ ਫਹਿਰਿਸਤ ਹੈ, ਇਹਦੇ ਵਿੱਚ ਕਬੂਤਰਬਾਜ਼ੀ ਤੋਂ ਲੈ ਕੇ ਬਲਾਤਕਾਰ ਤੱਕ, ਟਰੈਕਟਰ ਚੋਰੀ ਕਰਨ ਤੱਕ, ਪਤਾ ਨਹੀਂ ਕਿਆ ਕਿਆ ਚੰਨ ਚੜੇ ਇਹਨਾਂ ਗਾਇਕਾਂ ਨੇ। ਕੋਈ ਫੀਮ ਨਾਲ ਫੜਿਆ ਗਿਆ, ਕੋਈ ਸਮੈਕ ਨਾਲ ਫੜਿਆ ਗਿਆ, ਕੋਈ ਚਿੱਟੇ ਨਾਲ ਫੜਿਆ ਗਿਆ। ਆ ਛੱਡੋ 94 ਕਿਲੋ ਵਾਲਾ ਜਿਹੜਾ ਮਾਮਲਾ ਸੀ, 194 ਕਿਲੋ ਹੈਰੋਇਨ ਵਾਲਾ, ਇਹਦੇ ਵਿੱਚ ਵੀ ਤੇ ਇੱਕ ਆਰਟਿਸਟ ਫੜਿਆ ਹੋਇਆ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਆਰਟ ਵਾਲਾ ਬੰਦਾ, ਜਿਹੜਾ ਕਲਾ ਵਾਲਾ ਬੰਦਾ, ਕਲਾ ਨਾਲ ਜੁੜਿਆ ਬੰਦਾ, ਉਹ ਤੇ ਇੱਕ ਤਰ੍ਹਾਂ ਨਾਲ ਸਾਧਨਾ ਕਰ ਕਰਕੇ ਆਪਣੇ ਆਪ ਨੂੰ ਇੰਨਾ ਸਾਧ ਲੈਂਦਾ ਹੈ ਕਿ ਉਹ ਆਮ ਬੰਦੇ ਦੀ ਬਹੁਤ ਇੱਕ ਸੀਮਾ ਤੋਂ ਬਹੁਤ ਅੱਗੇ ਚਲੇ ਜਾਂਦਾ ਹੈ। ਇਹਦਾ ਮਤਲਬ ਹੈ ਕਿ ਇਹਨਾਂ ਦੇ ਪੱਲੇ ਕਲਾ ਨਹੀਂ ਹੈ, ਕਿਉਂਕਿ ਜਿਸ ਬੰਦੇ ਦੇ ਪੱਲੇ ਕਲਾ ਹੁੰਦੀ ਹੈ ਅਸਲੀ, ਜੋ ਸਾਧਨਾ ਕਰਦਾ ਉਸ ਕਲਾ ਦੀ,
ਉਹ ਬੰਦਾ ਇਹੋ ਜਿਹਾ ਕੰਮ ਕਦੇ ਨਹੀਂ ਕਰ ਸਕਦਾ, ਕਿਉਂਕਿ ਉਹਦੀ ਸੋਚ ਦਾ ਲੈਵਲ ਹੈ ਜਿਹੜਾ ਬਹੁਤ ਉੱਚਾ ਹੁੰਦਾ। ਕਿੰਨੇ ਗਾਇਕ ਆ ਈਦੂ ਸ਼ਰੀਫ ਵਰਗੇ ਭੁੱਖੇ ਮਰ ਗਏ, ਉਹਨਾਂ ਨੇ ਆਪਣੇ ਸਿਧਾਂਤ ਅਸੂਲ ਨਹੀਂ ਛੱਡੇ। ਸੋ ਜੇ ਕਲਾ ਨਾਲ ਜੁੜੇ ਹੋਣ ਕਲਾਕਾਰ ਤਾਂ ਇਹੋ ਜਿਹਾ ਕੰਮ ਕਦੇ ਨਾ ਕਰਨ ਬੇਕਾਰ। ਜੀ ਜੀ, ਬੀਤੇ ਦਿਨਾਂ 'ਚ ਇੱਕ ਸਿੱਪੀ ਗਿੱਲ ਗਾਇਕ ਦੇ ਉੱਤੇ ਵੀ ਕਹਿੰਦੇ FIR ਕੇਸ ਜਿਹੜਾ ਰਜਿਸਟਰ ਕੀਤਾ ਗਿਆ ਉਹਦੇ ਇੱਕ ਗਾਣੇ ਨੂੰ ਲੈ ਕੇ, ਜਿਸ ਦੇ ਵਿੱਚ ਕਹਿੰਦੇ ਵੀ ਹਿੰਸਾ ਉਹ ਵਧਾ ਰਿਹਾ ਸੀਗਾ। ਸੋ ਇੱਦਾਂ ਦੇ ਜਿਹੜੇ ਮਾਮਲੇ ਹੌਲੀ ਹੌਲੀ ਵਧਣੇ ਸ਼ੁਰੂ ਹੋਏ ਨੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੀਲੀਭੀਤ ਸਿੱਖ ਕਤਲੇਆਮ ਦੇ ਵਿੱਚ 23 ਨੂੰ ਪਟੀਸ਼ਨ ਕਰਤਾ ਜਵਾਬ ਦਾਖਲ ਕਰੇਗਾ। ਦੇਖੋ, ਇਹ ਮਾਮਲਾ ਜਿਹੜਾ ਸੀਗਾ 1994 ਦਾ ਆ, ਤਾਂ ਇਹਦੇ ਵਿੱਚ ਕੀ ਸੀਗਾ ਕਿ 7 ਸਿੱਖ ਬੇਦੋਸ਼ੇ ਨੌਜਵਾਨਾਂ ਨੂੰ ਕੋ ਕੇ ਮਾਰ ਦਿੱਤਾ ਗਿਆ ਸੀਗਾ ਜੇਲ੍ਹ ਦੇ ਵਿੱਚ ਹੀ ਨਾਲੇ। ਤਾਂ ਉਸ ਤੋਂ ਬਾਅਦ ਇਹ ਕੇਸ ਆ ਜਿਹੜਾ ਥੋੜਾ ਜਿਹਾ ਤਫਤੀਸ਼ ਵੱਲ ਨੂੰ ਤੁਰਿਆ। ਉਸ ਤੋਂ ਬਾਅਦ ਫਿਰ ਮੁਲਾਇਮ ਸਿੰਘ ਦੀ ਸਰਕਾਰ ਸੀਗੀ ਜਿਹੜੀ, ਉਹਨੇ ਬੰਦ ਕਰ ਦਿੱਤਾ ਸੀਗਾ ਕੇਸ। ਵੈਸੇ ਰਾਮੂ ਵਾਲੀਆ ਕਿਤੇ ਕਾਬੂ ਆਵੇ ਤੇ ਉਹਨੂੰ ਪੁੱਛਿਓ ਕਿ ਤੂੰ ਇੱਥੇ ਆ ਕੇ ਬੜੀਆਂ ਡੀਂਗਾ ਮਾਰਦਾ ਬਾਪੂ, ਤੇ ਉੱਥੇ ਤੂੰ ਅਖਿਲੇਸ਼ ਹੋਰਾਂ ਦੇ ਨਾਲ ਜਾ ਕੇ ਉੱਥੋਂ ਸੱਤਾ ਭੋਗ ਕੇ ਆਇਆ ਵਾ, ਔਰ ਮੰਤਰੀ ਵੀ ਕਾਹਦਾ ਸੀ? ਜੇਲ੍ਹ ਦਾ ਮੰਤਰੀ। ਤਾਂ ਤੂੰ ਉੱਥੇ ਕੀ ਕਰਿਆ? ਇੱਥੇ ਆ ਕੇ ਤੇ ਬੜੇ ਲੋਕਾਂ ਨੂੰ ਭਾਸ਼ਣ ਦਿੰਦਾ ਬਾਪੂ, ਬੜੀਆਂ ਮੱਤਾਂ ਦਿੰਦਾ, ਤੇ ਤੂੰ ਉੱਥੇ ਕੀ ਪੂਰੀਆਂ ਪਾ ਕੇ ਆਇਆ ਸਾਨੂੰ ਉਹ ਵੀ ਦੱਸ। ਹਾਂ ਠੀਕ ਕਿਹਾ, 1-2 ਸਿੱਖ ਬੰਦੀ ਸਿੰਘਾਂ ਨੂੰ ਰਾਹਤ ਜ਼ਰੂਰ ਦਿੱਤੀ ਆ, ਪਰ ਇਸ ਮਾਮਲੇ ਦੇ ਵਿੱਚ ਫਾਈਲ ਜਿਹੜੀ ਦੱਬੀ ਆ ਮੁਲਾਇਮ ਸਿੰਘ ਸਰਕਾਰ ਨੇ, ਉਹਦੇ ਬਾਰੇ ਰਾਮੂ ਵਾਲੀਆ ਜੀ ਨੂੰ ਜ਼ਰੂਰ ਸਪਸ਼ਟ ਕਰਨਾ ਚਾਹੀਦਾ ਕਿ ਕੀ ਉਹ ਤੁਹਾਨੂੰ ਪਤਾ ਹੀ ਨਹੀਂ ਸੀਗਾ, ਜਾਂ ਪਤਾ ਸੀਗਾ ਤਾਂ ਫਿਰ ਤੁਸੀਂ ਬੋਲੇ ਨਹੀਂ। ਤੇ ਖੈਰ ਜੋ ਵੀ ਹੈ, ਇਹ ਇੱਕ ਪਟੀਸ਼ਨ ਕਰਤਾ ਸਨ ਜਿਨ੍ਹਾਂ ਨੇ ਇਹ ਕੇਸ ਫਿਰ ਅੱਗੇ ਅਦਾਲਤ ਤੇ ਖੜਿਆ। ਵਿੱਚੋਂ ਜੇ ਕਹਿੰਦੇ ਆ ਕਿ ਕੁਛ ਘਰੇਲੂ ਉਹਨਾਂ ਦੀਆਂ ਪ੍ਰੋਬਲਮ ਸਨ ਜਿਹਦੇ ਕਰਕੇ ਕੇਸ ਰੁਕ ਗਿਆ। ਹੁਣ ਦੁਬਾਰਾ ਕੇਸ ਚਾਲੂ ਹੋਇਆ। ਯੂਪੀ ਦੇ ਪ੍ਰਿੰਸੀਪਲ ਸੈਕਟਰੀ ਨੇ ਪਰਸੋਂ ਚੌਥ ਜਵਾਬ ਦਾਖਲ ਕਰ ਦਿੱਤਾ। ਹੁਣ ਪਟੀਸ਼ਨ ਕਰਤਾ ਨੇ 23 ਮਾਰਚ ਨੂੰ ਜਵਾਬ ਦਾਖਲ ਕਰਨਾ। ਹੋ ਸਕਦਾ ਇੰਡੀਆ, ਮੈਂ ਤਾਂ ਇਹ ਸ਼ਬਦ ਇਸਤੇਮਾਲ ਕਰ ਰਿਹਾ ਕਿ ਹੋ ਸਕਦਾ ਅਦਾਲਤ ਦੇ ਮਨ ਮਿਹਰ ਪਵੇ ਤੇ ਇਸ ਮਾਮਲੇ 'ਚ ਕੋਈ SIT ਵਗੈਰਾ ਵੱਖਰੇ ਤੌਰ ਤੋਂ ਗਠਿਤ ਕਰ ਦੇਵੇ, ਜਾਂ CBI ਨੂੰ ਕੇਸ ਦੁਬਾਰਾ ਆਖੇ ਕਿ ਹਾਂ ਭਾਈ ਪੜਤਾਲ ਕੇ ਇਹਦੇ ਬਾਰੇ ਤੱਥ ਇਕੱਠੇ ਕਰੋ, ਜਾਂ ਸਰਕਾਰ ਨੇ ਜਿਹੜੀ ਫਾਈਲ ਦੱਬੀ ਆ ਉਹਨੂੰ ਖੋਲ੍ਹਣ ਦਾ ਹੁਕਮ ਦੇਵੇ। ਹੋ ਸਕਦਾ ਹਾਲੇ ਤਾਂ ਸਰਕਾਰ ਕੀ ਅੱਗੇ ਕਰੇਗੀ ਜਾਂ ਅਦਾਲਤ ਦਾ ਰੁਖ ਕੀ ਰਹੇਗਾ, ਇੰਤਜ਼ਾਰ ਰਹੇਗਾ। ਪਰ ਜੋ ਹੋਇਆ ਉਸ ਦੌਰ ਦੇ ਵਿੱਚ, ਮੈਂ ਅੱਗੇ ਕਹਿੰਦਾ ਹੁੰਦਾ ਕਿ ਇਹ ਸਮਝਣਾ ਪਵੇਗਾ ਖਾਸ ਤੌਰ ਤੇ ਹਿੰਦੂ ਭੈਣ ਭਰਾਵਾਂ ਨੂੰ ਕਿ ਉਸ ਦੌਰ ਦੇ ਵਿੱਚ ਸਿੱਖਾਂ ਨੂੰ ਇਸ ਤਰ੍ਹਾਂ ਹੀ ਬਦਨਾਮ ਕਰਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ, ਜਿਸ ਤਰ੍ਹਾਂ ਅੱਜ ਦੂਸਰੇ ਫਿਰਕੇ ਨੂੰ, ਘੱਟ ਗਿਣਤੀ ਫਿਰਕੇ ਨੂੰ ਬਣਾਇਆ ਜਾ ਰਿਹਾ ਖਲਨਾਇਕ ਤੌਰ ਤੇ। ਤਾਂ ਅੱਜ ਤੁਸੀਂ ਵੇਖ ਲਓ ਕਿ ਉਹ ਤਵਾਰੀਖ ਚੋਂ ਚੀਕ ਕੇ ਫਾਈਲਾਂ ਬੋਲਦੀਆਂ, ਲਹੂ ਨਾਲ ਲਿਬੜੀਆਂ, ਜਿਨ੍ਹਾਂ ਨੂੰ ਉਸ ਵੇਲੇ ਲੋਕਾਂ ਨੇ ਕਿਹਾ ਹੋਣਾ ਕਿ ਸਹੀ ਹੈ। ਅੱਜ ਉਹਨਾਂ ਦੇ ਆਪਣੇ ਉਹ ਜਿਹੜੇ ਬੋਲ ਸਹੀ ਵਾਲੇ ਉਹ ਗਲਤ ਸਾਬਤ ਹੋ ਰਹੇ ਆ। ਤਾਂ ਕਿਤੇ ਇਹ ਨਾ ਹੋਵੇ ਕਿ ਅੱਜ ਤੋਂ 10-20 ਸਾਲ ਬਾਅਦ ਤੁਸੀਂ ਇਸ ਚੀਜ਼ ਲਈ ਪਛਤਾਵੋ ਕਿ ਅਸੀਂ ਐਵੇਂ ਇਹਨਾਂ ਦੀਆਂ ਗੱਲਾਂ ਤੇ ਫੁੱਲ ਚਾੜਦੇ ਰਹੇ, ਜਦ ਕਿ ਹਕੀਕਤ ਕੁਛ ਹੋਰ ਸੀ। ਪਰ ਜਦ ਤੁਸੀਂ ਪਛਤਾਓਗੇ ਤਦ ਸਮੇਂ ਦਾ ਚੱਕਰ ਹੈ ਜਿਹੜਾ ਉਹ ਪੁੱਠਾ ਨਹੀਂ ਜੁੜਨਾ, ਉਹ ਲੰਘ ਚੁੱਕਾ ਆਏਗਾ। ਜੀ ਮਿੰਟੂ ਜੀ, ਆਪਾਂ ਦਿਲ ਦੀ ਗੱਲ ਕੀਤੀ ਸੀ ਜਿਹੜਾ ਧਰਮਵੀਰ ਗਾਂਧੀ ਹੋਣਾ ਦੀ, ਕੋਈ ਜਿਹੜੇ ਕਾਂਗਰਸੀ ਜਿਹੜੇ ਸਿੱਧੂ ਆ ਤੇ ਉਹਨਾਂ ਦੇ ਜਿਹੜੇ ਨਾਲ ਦੇ ਆ, ਉਹਨਾਂ ਦੇ ਦਿਲ ਦੀ ਗੱਲ ਜਾਣਨਗੇ ਕਿ ਉਹ ਵੀ ਸਿੰਧੀਆਂ ਵਾਂਗੂ ਛਾਲ ਵੱਜੀ ਤੇ ਪਤਾ ਲੱਗੂ? ਨਹੀਂ, ਪੰਜਾਬ ਦੇ ਵਿੱਚ ਐਸਾ ਕੁਛ ਨਹੀਂ ਹੋਏਗਾ, ਕਿਉਂਕਿ ਮੈਂਡੇਟ ਇਹਨਾਂ ਦੇ ਕੋਲ ਬਹੁਤ ਸੁਪਰ ਹੈ, ਬਹੁਤ ਤਕੜਾ ਹੈ, ਤੇ ਕੋਈ 10-20 ਨਾਲ ਫਰਕ ਨਹੀਂ ਪੈਣਾ। ਹਾਂ, ਜੇ 60 ਹੁੰਦੇ ਤੇ ਫਿਰ ਸਿੱਧੂ ਹੁੰਦਾ, ਚਾਹੇ ਕੋਈ ਹਿੰਦੀ ਆ ਕੋਈ ਇੱਥੇ ਨਵਾਂ ਬਣ ਜਾਂਦਾ, ਉਹਨਾਂ ਨੇ ਛਾਲ ਚੁਕਾ ਦੇਣੀ ਸੀ। ਜੀ ਬਿਲਕੁਲ। ਤੇ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਿਹੜਾ ਤੁਸੀਂ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ